ਸੁੱਖਾਂ ਕੰਡ ਕੀਤੀ ਵੇਲੇ ਵੰਡ ਕੀਤੀ ਪੰਜਾਂ ਪਾਣੀਆਂ ਦਾ ਪਾਣੀ ਜ਼ਹਿਰ ਹੋਇਆ। ਉੱਡ ਪੁੱਟ ਗੈਡਾਰ ਮੁਰ ਰਾਬੀਆਂ ਦੇ ਵੇਲਾ ਸੋਭਾ ਦਾ ਸ਼ਿਕਰ ਦੁਪਹਿਰ ਹੋਇਆ। ਡਾਰਾਂ ਬੰਨ ਕੇ ਉੱਡਦੇ ਕਬੂਤਰਾਂ ਦਾ ਲੰਮੀ ਕੁੰਜਾਂ ਦੀ ਡਾਰ ਦਾ ਰੱਬ ਰਾਖਾ ਸਿੰਨੀ ਪਿੰਨੀ ਪੰਜਾਬ ਦੀਏ ਧਰਤੀ ਏ ਨੀ ਫੁੱਲਾਂ ਪਰੀ ਬਹਾਰ ਦਾ ਰੱਬ ਰਾਖਾ। ਸਾਡੇ ਘਰ ਦੇ ਬਿਲਕੁਲ ਸਾਹਮਣੇ ਸੜਕ ਸੀ ਨਾ ਜਿਵੇਂ ਆਹ ਸਾਹਮਣੇ ਸੀਗਾ ਰਾਮ ਲਾਲ ਸੁਨਿਆਰਾ। ਅੱਛਾ ਸੁਨਿਆਰਾ ਦਾ ਠੀਕ। ਉਹਨਾਂ ਦੇ ਸੀਗੇ ਦੋ ਬੇਟੀਆਂ ਅੱਛਾ ਰੂਪਾ ਤੇ ਉਮਾ, ਅੱਛਾ ਦੋ ਭੈਣਾਂ ਸੀਗੀਆਂ। ਠੀਕ। ਮੇਰੀ ਹਮਸ਼ੀਰਾ ਜਿਹੜੀ ਸੀਗੀ ਇਹ ਤੋਂ ਸਹੇਲੀਆਂ ਸੀਗੀਆਂ। ਠੀਕ। ਉਹਨਾਂ ਦੀਆਂ ਬੇਟੀਆਂ ਦੋਨੋਂ ਆਉਣਾ ਹਾਂ ਹਾਂ ਆ ਕੇ ਸਾਡੇ ਘਰ ਚੋਰੀ ਛੱਪੀ ਖਾ ਪੀ ਵੀ ਜਾਣਾ। ਜਿਵੇਂ ਸਹੇਲੀਆਂ ਕੋ ਖਾ ਹਾਂ ਸਹੇਲੀਆਂ ਹੁੰਦੀਆਂ ਨਾ ਤੁਹਾਨੂੰ ਹਾਂ, ਪਤਾ। ਹਾਂ। ਉਹ ਫਿਰ ਸਾਡੇ ਹਮਸ਼ੀਰਾ ਨੇ ਉਹ ਤੋਂ ਕਦੇ ਜਾਣਾ ਹਾਂ। ਤੇ ਕਦੇ ਉਹਨਾਂ ਨੇ ਕਹਿਣਾ ਕਿ ਤੂੰ ਸਾਡੇ ਕੋਲ ਗੁੜ ਲੈ ਜਾ, ਹਾਂ ਚੌਲ ਸਾਡੇ ਕੋਲ ਆਏ ਉਹ ਲੈ ਜਾ, ਹਾਂ। ਚੀਨੀ ਲੈ ਜਾ। ਹਾਂ। ਚੀਨੀ ਨਹੀਂ ਸੀ ਅਸੀਂ ਪਹਿਲੀ ਵਾਰੀ ਚੀਨੀ ਰਾਮ ਲਾਲ ਤੁਸਾਂ ਲਿਆ ਕੇ ਦਿੱਤੀ। ਉਦੋਂ ਗੁੜ ਚੱਲਦਾ ਸੀ। ਗੁੜ ਚੱਲਦਾ ਸੀ। ਬਿਲਗਣ ਸਿੰਘ ਬਿਲਗਣ ਸਿੰਘ ਨਕੋਦਰ ਵਾਲੇ ਨਕੋਦਰ ਵਾਲਾ ਉਹਨਾਂ ਨੂੰ ਮੈਂ ਮਿਲਿਆ। ਅੱਛਾ ਉਹ ਮੇਰੇ ਪਿੰਡ ਮੇਰੇ ਨਾਲ ਗਿਆ 2007 ਹਾਂ। ਬਿਲਗਣ ਸਿੰਘ। ਹਾਂ ਬਿਲਗਣ ਸਿੰਘ ਉਹ PhD ਕਰ ਰਿਹਾ ਸੀ ਪਾਕਿਸਤਾਨ। ਹਾਂਜੀ ਹਾਂਜੀ ਹਾਂ ਉਹ ਤੇ ਅਸੀਂ ਇਕੱਠੇ ਸਫ਼ਰ ਕੀਤਾ। ਹਾਂ ਉਹਨਾਂ ਨੇ ਮੇਰੇ ਤੋਂ ਹੀ ਮੈਟਰ ਮੰਗਵਾਇਆ ਸੀ ਹਾਂ, ਪਾਕਿਸਤਾਨ। ਤੇ ਉਹ ਦਾਤਾ 2 ਦਿਨ ਮੈਂ ਉੱਥੇ ਲੁਕਿਆ ਰਿਹਾ। ਅੱਛਾ ਕੁਮਾਰ ਚ 2 ਰਾਤਾਂ 2 ਦਿਨ ਤੁਸੀਂ ਉੱਥੇ ਅੰਦਰ। ਮੈਂ ਲੁਕਿਆ ਰਿਹਾ। ਨੌਜਵਾਨ ਲੜਕੀ ਦਾ ਸਿਰ ਵੱਢਿਆ, ਗਲ ਵੱਢਿਆ। ਅੱਛਾ ਉਹਨੂੰ ਉਹਦੀ ਇੱਥੇ ਬਗਲ ਦੇ ਵਿੱਚ ਇੱਕ ਨੌਜ਼ਾਇਦਾ ਬੱਚਾ ਸੀਗਾ। ਆਹੋ। ਉਹ ਮਾਂ ਦਾ ਦੁੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮੈਂ ਤੁਹਾਨੂੰ ਸਾਰੀ ਦਾ ਇੱਕ ਕਿੱਸਾ ਸੁਣਾ ਦਿੰਦਾ। ਜੀ। ਬਹੁਤ ਹੀ ਖੂਬਸੂਰਤ ਕਿੱਸਾ। ਜੀ। ਸਾਡੇ ਪਿੰਡ ਦੀ ਕੁੜੀ ਵਿਆਹੀ ਸੀ, ਚਮਾਰਾਂ ਦੀ ਕੁੜੀ ਉੱਥੇ ਵਿਆਹੀ ਸੀ। ਹਾਂ ਉਸ ਪਿੰਡ ਵਿਆਹੀ ਸੀ। ਉਹ ਜਿਹੜੇ ਮੁੰਡੇ ਵਾਲੇ ਆਏ ਸੀ। ਮੁੰਡੇ ਵਾਲੇ ਜਿਹੜੇ ਜਿੱਥੇ ਅਸੀਂ ਵਿਆਹਣ ਗਏ ਸੀ ਨਾ ਕੁੜੀ ਨੂੰ, ਹਾਂ ਉਸ ਪਿੰਡ ਸਾਡੇ ਪਿੰਡ ਦੀ ਚਮਾਰਾਂ ਦੀ ਕੁੜੀ ਉੱਥੇ ਵਿਆਹੀ ਸੀ। ਵਿਆਹੀ ਸੀ। ਉਹਨੇ ਕੱਪੜੇ ਚ ਦਿਖਾਏ। ਹਾਂ। ਉਹਨੇ ਕਿਹਾ ਆਹ ਕੁੜੀ ਦੀ ਨੁਹਾਈ ਦਾ, ਆਹ ਪੜ੍ਹਾਈ ਦਾ, ਹਾਂ। ਆਹ ਫਲਾਂ ਦਾ, ਹਾਂ। ਆਹ ਹਾਂਜੀ ਨੁਹਾਈ ਦਾ, ਹਾਂ। ਆਹ ਜਦਾਈ ਦਾ, ਹਾਂ ਆਹ ਸਾਡੇ ਪਿੰਡ ਦੀ ਧਿਆਣੀ ਦਾ। ਧਿਆਣੀ ਦਾ ਕੀ ਬਾਤ। ਉਹ ਸਾਡੇ ਪਿੰਡ ਦੀ ਧਿਆਣੀ ਸੀ। ਵਾਹ ਉਹਨੂੰ ਇੱਕ ਜੋੜਾ ਤੇ 1 ਰੁਪਈਆ, ਸਵਾ ਰੁਪਈਆ। ਕੀ ਬਾਤ। ਅੱਛਾ ਇਹ ਦੱਸਿਓ ਕਿ ਤੁਹਾਡੇ ਪਿੰਡ ਦੇ ਉੱਤੇ ਬਕਾਇਦਾ ਫਿਰ ਹਮਲਾ ਹੋਇਆ। ਹਮਲਾ ਹੋਇਆ, ਸਭ ਕੁਝ ਲੁੱਟ ਕੇ ਲੈ ਗਿਆ, ਸਾਰੇ ਮਾਰ ਵੱਢ ਦਿੱਤਾ। ਕਿੰਨੇ ਨਹੀਂ ਕੁ ਬੰਦੇ ਸਾਨੂੰ- ਤਕਰੀਬਨ ਸ਼ਹੀਦ ਹੋਏ? ਮੇਰਾ ਖਿਆਲ ਹੈ ਕੋਈ 2000 3000 ਬੰਦਾ ਹੋਣਾ। ਦੋਸਤੋ ਚੈਨਲ ਐਕਸੀ ਪੰਜਾਬ ਦੇ ਨਾਲ ਮੈਂ ਅੱਜ ਮੁਲਤਾਨ ਬੈਠਾ ਤੇ ਚੈਨਲ ਦੇ ਨਾਲ ਅਸੀਂ ਐਸੋਸੀਏਟਡ ਹਾਂ ਪ੍ਰੋਫੈਸਰ ਅਹਿਮਦ ਅਬਦੁੱਲਾ ਤੇ ਮੈਂ। ਤੇ ਅੱਜ ਅਸੀਂ ਪੰਜਾਬੀ ਅਦਬ ਦੀ ਇੱਕ ਮਹਾਨ ਸ਼ਖਸੀਅਤ ਹਨੀਫ ਚੌਧਰੀ ਸਾਹਿਬ ਦੇ ਨਾਲ ਬੈਠੇ ਹਾਂ। ਮੈਂ ਜਦੋਂ ਇਹਨਾਂ ਦੇ ਘਰ ਲਾ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਦੇਖੋ ਕਿੱਥੇ ਪਿੰਡ ਖੁਰਸ਼ੀਦਪੁਰ ਤੇ ਕਿੱਥੇ ਨਕੋਦਰ ਜਲੰਧਰ ਤੇ ਕਿੱਥੇ ਮੁਲਤਾਨ। ਇਹ ਸ਼ਾਇਦ ਸਾਡੀ ਕੋਈ ਡਿਊ ਜੱਫੀ ਸੀ ਮੁਲਤਾਨ ਦੇ ਨਾਲ ਜਿਹੜੀ ਜਲੰਧਰੀਆਂ ਨੇ ਆ ਕੇ ਪਾਣੀ ਸੀ। ਇਹ ਚੌਧਰੀ ਸਾਹਿਬ ਨੂੰ ਵਧੀਅਤ ਹੋਈ ਹੈ, ਇਹਨਾਂ ਨੇ ਆ ਕੇ ਮੁਲਤਾਨ ਦੇ ਨਾਲ ਉਹ ਜੱਫੀ ਪਾਈ ਹੈ। ਤੇ ਸਾਡੇ ਲੋਕ ਅਦਬ ਦਾ ਇੱਕ ਗੀਤ ਹੈ, ਕਾਲਾ ਡੋਰੀਆ ਕੁੰਡੇ ਨਾਲ ਲੜਿਆ ਹੀ ਹੋਏ ਤੇ ਛੋਟਾ ਦੇਵਰਾ ਭਾਬੀ ਨਾਲ ਲੜਿਆ ਹੀ ਹੋਏ ਤੇ ਕਮੀਜ਼ਾਂ ਛੀਟ ਦੀਆਂ ਦਿਲੀਓਂ ਆਈਆਂ ਨੇ, ਸੱਸਾਂ ਬਗਾਨਣੀਆਂ ਜਿਹਨਾਂ ਗਲੋਂ ਲਹਾਈਆਂ ਨੇ, ਕਮੀਜ਼ਾਂ ਛੀਟ ਦੀਆਂ ਮੁਲਤਾਨੋਂ ਆਈਆਂ ਨੇ ਤੇ ਮਾਵਾਂ ਆਪਣੀਆਂ ਜਿਹਨਾਂ ਰੀਝਾਂ ਲਾਈਆਂ ਨੇ। ਇਹ ਰੀਝਾਂ ਲਾਉਣ ਲਈ ਚੌਧਰੀ ਸਾਹਿਬ ਇੱਥੇ ਮੁਲਤਾਨ 'ਚ ਬੈਠੇ ਆ। ਇਹ ਮੁਲਤਾਨ ਦੇ ਨਾਲ ਸਾਡਾ ਰਿਸ਼ਤਾ ਹੈ, ਸਾਡਾ ਸਾਕ ਹੈ, ਮਾਂ ਤੇ ਧੀ ਵਾਲਾ ਸਾਕ ਹੈ ਪੰਜਾਬ ਦਾ, ਮੁਲਤਾਨ ਦਾ ਮਾਂ ਪੁੱਤ ਵਾਲਾ ਸਾਕ ਹੈ ਜਿਹਨੂੰ ਕੋਈ ਤੋੜ ਨਹੀਂ ਸਕਦਾ। ਇਹਦਾ ਸਭ ਤੋਂ ਬੜਾ ਸਬੂਤ ਹੈ ਕਿ ਚੌਧਰੀ ਸਾਹਿਬ ਨੇ ਇੱਥੇ ਬਹਿ ਕੇ ਪੰਜਾਬੀ ਅਦਬ ਨੂੰ ਮਿਰਾਜ ਤੱਕ ਪਹੁੰਚਾਇਆ, ਪੰਜਾਬੀ ਕਹਾਣੀ ਨੂੰ ਸ਼ਿੰਗਾਰ ਕੀਤਾ। ਤੇ ਅੱਜ ਉਹ ਆਪਣੀ ਉਮਰ ਦੀਆਂ 90 ਤੋਂ ਉੱਤੇ ਬਹਾਰਾਂ ਦੇਖ ਕੇ ਯੂਨੀਵਰਸਿਟੀ 'ਚ ਪੜ੍ਹਾ ਕੇ ਆਪਣੇ ਕੁਟੁੰਬ ਕਬੀਲੇ ਨਾਲ ਬੈਠੇ ਆ ਮੁਲਤਾਨ ਦੇ ਅੰਦਰ। ਤੇ ਮੈਂ ਲਈਏ ਤੋਂ ਚੱਲ ਕੇ ਇਹਨਾਂ ਦੇ ਕੋਲ ਆਇਆ ਤੇ ਗੱਲਾਂ ਅਸੀਂ ਕਰਨੀਆਂ ਪੰਜਾਬ ਦੇ ਸਭ ਤੋਂ ਵੱਡੇ ਦੁੱਖ ਦੀਆਂ 1947 ਦੀਆਂ। ਕਹਿੰਦੇ ਪੰਜਾਬ ਦੇ 2 ਬੜੇ ਘੱਲੂਘਾਰੇ ਹੋਏ ਆ, ਅਸੀਂ ਕਹਿੰਦੇ ਹਾਂ ਇੱਕ ਤੀਸਰਾ ਵੀ ਹੋਇਆ ਜਿਹੜਾ ਸਾਰਿਆਂ ਤੋਂ ਬੜਾ ਸੀ, ਉਹ 1947 ਦਾ ਘੱਲੂਘਾਰਾ ਸੀ। ਇਹ ਉਹ ਦੁੱਖ ਹੈ ਜਿਹੜਾ ਪੰਜਾਬੀ ਅਦਬ ਨੇ ਵੀ ਸਮੇਟਿਆ, ਉਰਦੂ ਅਦਬ ਨੇ ਵੀ ਸਮੇਟਿਆ। ਸਾਡੇ ਜਿੰਨੇ ਕੁਛ
ਕਰਜ਼ ਹੈਗੇ ਆ ਜਿਹੜੇ ਅਸੀਂ ਲਾਉਣੇ ਆ, ਆਉਣ ਵਾਲੇ ਵੇਲੇ ਤੱਕ ਲਾਉਂਦੇ ਰਵਾਂਗੇ। ਤੇ ਗੱਲਾਂ ਅਸੀਂ ਕਰਦੇ ਆ ਪਿੰਡ ਖੁਰਸ਼ੀਦਪੁਰ ਤੋਂ। ਖੁਸ਼ੀਪੁਰ ਜੀ ਜੋ ਸਾਹਿਬ, ਪਿੰਡ ਕੈਸਾ ਸੀ ਤੁਹਾਡਾ? ਸਾਡਾ ਪਿੰਡ ਕੋਈ 200 ਘਰਾਂ ਤੇ ਮੁਸ਼ਤਮਿਲ ਸੀਗਾ, ਹਾਂ ਤੇ 200 ਘਰਾਂ ਦੇ ਵਿੱਚੋਂ ਸਿਰਫ ਮੇਰੇ ਵਾਲਿਦ ਸਾਹਿਬ, ਮੇਰੇ ਅੱਬਾ ਜੀ ਹਾਂ ਚੌਧਰੀ ਗੁਲਾਮ ਮੁਹੰਮਦ ਜੀ। ਸਕੂਲ ਦੇ ਹੈਡਮਾਸਟਰ ਸਨ, ਤੇ ਕੋਈ ਬੰਦਾ ਪੜ੍ਹਿਆ ਹੋਇਆ ਸੀ ਸਾਰੇ ਪਿੰਡ ਦੇ ਵਿੱਚ। ਅੱਛਾ ਸਿਰਫ ਸਾਡੇ ਅੱਬਾ ਜੀ ਸੀ ਇਕੱਲੇ ਪੜ੍ਹੇ। ਠੀਕ। ਤੇ ਸ਼ਾਮ ਵੇਲੇ ਇਸ ਵੇਲੇ ਜਦੋਂ ਕਿਤੇ ਫਾਰਗ ਅੱਬਾ ਜੀ ਨੇ ਆਉਣਾ ਤੇ ਲੋਕਾਂ ਨੇ ਖਤ ਲਿਖਾਉਣ ਵਾਸਤੇ ਆਉਣਾ, ਉਹਨਾਂ ਦੇ ਕੋਲ ਆ। ਉਹਨਾਂ ਦੇ ਕੋਲ ਆਉਣਾ ਸਾਰਾ ਪਿੰਡ ਦੇ ਵਿੱਚ। ਠੀਕ। ਤੇ ਉਸ ਵੇਲੇ ਇਹ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚੋਂ ਛੱਡਦੇ ਜਾਵਾਂਗੇ ਕਿਉਂਕਿ ਕਹਾਣੀ ਬੜੀ ਲੰਬੀ ਹੈ। ਅਸੀਂ ਇਸ ਘੱਲੜ ਘਾਲੇ ਦੀ ਤਰਫ ਜਾਣਾ ਚਾਹੁੰਦੇ ਹਾਂ ਠੀਕ। ਵੀ ਹੋਇਆ ਕਿੱਦਾਂ ਸੀ। ਅਸੀਂ ਸਾਡਾ ਨਾਲ ਦੇ ਪਿੰਡ ਜਿਹੜਾ ਸੀਗਾ ਉਹ ਇਦਾਂ ਸੀਗਾ ਕਿ ਦਰਮਿਆਨ ਦੇ ਵਿੱਚ 20 ਲਾਈਨ ਕਹਿੰਦੇ, ਅਸੀਂ ਕਹਿੰਦੇ ਹੈ ਉਹਨੂੰ ਕਹਿੰਦੇ ਸੀਗੇ, ਹਾਂ। ਹੁਣ ਅਸੀਂ ਕਹਿੰਦੇ ਮੇਨ ਸੜਕ ਜਿਹੜੀ ਸੀ। ਹਾਂ। ਇੱਧਰਲੇ ਪਾਸੇ ਖੁਰਸ਼ੀਦਪੁਰ ਸੀਗਾ, ਇੱਧਰਲੇ ਪਾਸੇ ਸੀਗਾ ਪਿੰਡੀ। ਉਹ ਪਿੰਡੀ ਇਸ ਵਾਸਤੇ ਕਹਿੰਦੇ ਸੀਗੇ ਕਿ ਪਿੰਡ ਆਬਾਦ ਹੋਇਆ ਹੋਊਗਾ, ਕੋਈ ਬੰਦਾ ਪਿੰਡੀ ਦੇ ਨਾਂ ਦੇ ਹਾਂ, ਉਹ ਸੀਗਾ। ਹੂੰ ਪੰਡੋਰੀ ਪਿੰਡੀ ਹਾਂ, ਦੋ ਨਾਂ ਦੇ ਸੀਗੇ। ਠੀਕ। ਅੱਛਾ, ਦਰਮਿਆਨ ਦੇ ਵਿੱਚ ਸਿਰਫ ਸਾਡੇ ਇੱਕ ਸੜਕ ਸੀਗੀ ਜਿਹੜੀ ਪਾਰਟੀਸ਼ਨ ਕਰਦੀ ਹੈ, ਇੱਧਰ ਮੁਸਲਮਾਨ ਸੀ, ਅੱਛਾ। ਇੱਧਰਲੇ ਪਾਸੇ ਹਿੰਦੂ ਸੀ। ਅੱਛਾ ਤੇ ਇਹ ਪਿੰਡ ਬਹੁਤ ਕਿਤੇ ਪੁਰਾਣਾ ਸੀਗਾ। ਇਹਦੇ ਬਾਰੇ 'ਚ ਮੈਂ ਕਦੇ ਅੱਬਾ ਜੀ ਨੂੰ ਪੁੱਛਿਆ ਨਹੀਂ ਸੀ ਵੀ ਕਦੋਂ ਆਬਾਦ ਹੋਇਆ। ਨੰਬਰਦਾਰ ਕਿੰਨੇ ਸੀ ਪਿੰਡ? ਨੰਬਰਦਾਰ ਸਾਡਾ ਪਿੰਡ ਦਾ ਇੱਕ ਚੌਧਰੀ ਬਰਕਤ ਅਲੀ ਸੀਗਾ, ਅੱਛਾ। ਲੇਕਿਨ ਉਹ ਵੀ ਮੈਂ ਕਿਹਾ 2 ਜਮਾਤਾਂ ਜਾਂ 3 ਜਮਾਤਾਂ ਪੜ੍ਹਿਆ ਸੀਗਾ। ਸਾਡੇ ਅੱਬਾ ਜੀ 4 ਜਮਾਤਾਂ ਪੜ੍ਹਿਆ ਸੀ, ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਸਨ। ਅੱਛਾ, ਕਿੱਥੇ ਪੜ੍ਹਾਉਂਦੇ ਰਹੇ ਹੋ? ਇਹ ਮੁੱਦਾ ਗਹੀਰਾਂ ਪਹਿਲਾਂ ਆਪਣੇ ਪਿੰਡ 'ਚ ਪੜ੍ਹਾਉਂਦੇ ਹੁੰਦੇ ਸੀ। ਫਿਰ 1942 ਦੇ ਵਿੱਚ ਇਹਨਾਂ ਦਾ ਤਬਾਦਲਾ ਹੋ ਗਿਆ ਮੁੱਦੀ ਗਹੀਰੀ। ਉਹ ਹੈ ਸੀ ਜਲੰਧਰ ਨੂੰ ਜਾਈਏ ਨਾ, ਨਕੋਦਰ ਤੋਂ ਜਲੰਧਰ ਨੂੰ ਜਾਈਏ ਤੇ ਨਕੋਦਰ ਤੋਂ ਕੋਈ 5 ਕਿਲੋਮੀਟਰ 3 ਕਿਲੋਮੀਟਰ ਦੂਰ ਉਹ ਸੜਕ ਦੇ ਉੱਤੇ ਸੀ ਉੱਥੇ ਸਕੂਲ, ਉੱਥੇ ਪੜ੍ਹਾਉਂਦੇ ਰਹੇ। ਠੀਕ ਹੈ। ਤੇ ਆਖਰ ਜਦੋਂ ਪਾਕਿਸਤਾਨ ਬਣਨਾ ਸੀਗਾ ਤਾਂ ਉਸ ਵੇਲੇ ਹਕੂਮਤ ਨੇ ਪੁੱਛਿਆ ਉਹਨਾਂ ਦੇ ਕੋਲੋਂ ਕਿ ਤੁਸੀਂ ਪਾਕਿਸਤਾਨ 'ਚ ਰਹਿਣਾ ਚਾਹੁੰਦੇ ਹੋ ਜਾਂ ਇਹ ਤੁਸੀਂ ਉੱਧਰ ਹਿੰਦੁਸਤਾਨ 'ਚ ਰਹਿਣਾ ਚਾਹੁੰਦੇ ਹੋ। ਅੱਛਾ, ਸਾਡੇ ਅੱਬਾ ਜੀ ਚੂੰਕਿ ਮਜ਼ਹਬੀ ਜ਼ਿਹਨ ਰੱਖਦੇ ਸੀ, ਉਹਨਾਂ ਨੇ ਕਿਹਾ ਜੀ ਕਿ ਇੱਕ ਐਸਾ ਮੁਲਕ ਬਣ ਰਿਹਾ ਹੈਗਾ ਜਿੱਥੇ ਅੱਲਾਹ ਦੇ ਰਸੂਲ ਦੀ ਸਾਰਾ ਫਰਮਾਨ ਹੋਵੇਗਾ, ਉੱਥੇ ਇਨਸਾਫ ਮਿਲੇਗਾ, ਸਭ ਕੁਝ। ਉਹ ਲਿਖ ਕੇ ਦੇਤਾ हुकूमत ਨੂੰ। अच्छा, कि जी मैं इथों माइग्रेट करना चाहना। ठीक। दरी सुना ਇਹ ਕਿ ਹਾਲੇ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਜਦ ਨੂੰ ਕਦੇ ਕਦੇ ਆਵਾਜ਼ ਆਉਣਾ ਸ਼ੁਰੂ ਇੱਦਾਂ ਹੋ ਜਾਣੀ, ਅੱਬਾ ਜੀ ਨੇ ਆ ਕੇ ਦੱਸਣਾ ਕਿ ਫਲਾਂ ਜਗ੍ਹਾ ਦੇ ਉੱਤੇ ਫਲਾਂ ਮੁਸਲਮਾਨ ਲੀਡਰ ਨੂੰ ਕਤਲ ਕਰ ਦਿੱਤਾ। ਫਿਰ ਜਾਂ ਕਦੇ ਕਦੇ ਇਹ ਕਹਿਣਾ ਕਿ ਫਲਾਂ ਪਿੰਡ ਦੇ ਸਿੱਖਾਂ ਨੇ ਇੰਤਹਾ ਪਸੰਦਾਂ ਨੇ ਜਾਂ ਹਿੰਦੂਆਂ ਨੇ ਹਮਲਾ ਕਰ ਦਿੱਤਾ, ਉਹ ਬੰਦੇ ਮਾਰ ਦਿੱਤੇ। ਇਹਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਲੇਕਿਨ ਅਸੀਂ ਚੂੰਕਿ ਸਕੂਲ ਦੇ ਮੇਰੇ ਅੱਬਾ ਜੀ ਮਾਸਟਰ ਸੀਗੇ ਤੇ ਸਾਰਾ ਪਿੰਡ ਦੇ ਜਿਹੜਾ ਸਿੱਖਾਂ ਦਾ ਪਿੰਡ ਸੀ ਉਹ ਪੜ੍ਹਿਆ ਜਾਂਦੇ ਸੀ। ਜਿਹੜਾ 4 ਜਮਾਤਾਂ ਪਾਸ ਕਰਦਾ ਸੀ ਉਹ ਕੈਨੇਡਾ ਚਲਾ ਜਾਂਦਾ ਸੀ, ਰੂਸ ਚਲਾ ਜਾਂਦਾ ਸੀ, ਕਿਉਂਕਿ ਕੈਨੇਡਾ ਉਸ ਵੇਲੇ ਕਾਲੋਨੀ ਸੀਗਾ ਬਰਤਾਨੀਆ ਦੀ, ਜਿੱਦਾਂ ਅਸੀਂ ਕਾਲੋਨੀ ਸੀਗੇ। ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਅਸੀਂ ਕਿਹਾ ਕਿ ਇੱਥੇ ਸਾਰੀ ਦੁਨੀਆ ਜਿੱਥੇ ਸਾਡੇ ਅੱਬਾ ਜੀ ਲੰਘਣਾ, ਕਿਸੇ ਨੇ ਕਹਿਣਾ ਸਤਿ ਸ੍ਰੀ ਅਕਾਲ ਮਹਾਰਾਜ, ਕਿਸੇ ਨੇ ਕਹਿਣਾ ਆਦਾਬ, ਆਪਣੇ ਆਪਣੇ ਅਸੂਲਾਂ ਦੇ ਮੁਤਾਬਿਕ ਸਾਰੇ ਇੱਜ਼ਤ ਕਰਦੇ ਸੀ। ਜਦੋਂ 1947 ਅਕਤੂਬਰ ਤੋਂ ਨਹੀਂ, ਇਹ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਕੋਈ ਇੰਤਹਾ ਪਸੰਦਾਂ ਨੇ ਕਿਤੇ ਗੱਠ ਜੋੜ ਕੀਤਾ ਸਾਡੇ ਪਿੰਡ ਦੇ ਸਿੱਖਾਂ ਨਾਲ। ਅੱਛਾ, ਸਿੱਖਾਂ ਦੀ ਕਹਾਣੀ ਜਿਹੜੀ ਹੈ ਇਹ ਮੈਂ ਇੱਕ ਜਗ੍ਹਾ ਤੇ ਟ੍ਰੇਸ ਵੀ ਕੀਤੀ ਆ, ਖੁਦ ਵੀ ਲਿਖੀ ਆ, ਸੁਣੀ ਵੀ ਆ। ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਔਰੰਗਜ਼ੇਬ ਆਲਮਗੀਰ ਨੇ ਤੇ ਗੁਰੂ ਤੇਗ ਬਹਾਦਰ ਦੀ ਜ਼ਬਾਨ ਕਟਵਾਤੀ ਸੀਗੀ, ਕਿਉਂਕਿ ਉਹਦੇ ਸ਼ਹਿਜ਼ਾਦੇ ਨੇ ਉੱਥੇ ਜਾ ਕੇ ਪਨਾਹ ਲਈ ਸੀ ਅਫਗਾਨਿਸਤਾਨ ਦੇ ਜਾ ਕੇ। ਉਹਨਾਂ ਨੇ ਔਰੰਗਜ਼ੇਬ ਆਲਮਗੀਰ ਨੇ ਕਿਹਾ ਸੀਗਾ
ਕਿ ਤੂੰ ਮੇਰੇ ਬੇਟੇ ਨੂੰ ਪਨਾਹ ਕਿਉਂ ਦਿੱਤੀ। ਹੁਣ ਕਹਿੰਦੀ ਮੈਂ ਇੱਕ ਇਨਸਾਨ ਨੂੰ ਪਨਾਹ ਦਿੱਤੀ ਆ, ਮੈਨੂੰ ਨਹੀਂ ਪਤਾ ਤੁਹਾਡਾ ਸ਼ਬਦ ਹੈ ਕੌਣ ਇਨਸਾਨ ਸੀ। ਉਹਨਾਂ ਕਿਹਾ ਇਦਾਂ ਦੀ ਬਕਵਾਸ ਮੈਂ ਸੁਣਨ ਵਾਸਤੇ ਨਹੀਂ, ਤੇ ਲਿਹਾਜ਼ਾ ਗੱਲਬਾਤ ਹੋਣ ਲੱਗੀ ਤੇ ਉਹਨੇ ਕਿਹਾ ਜ਼ਬਾਨ ਕਰ ਦੂੰ, ਜ਼ਬਾਨ ਕਰਤੀ, ਉਹ ਮਰ ਗਿਆ। ਫਿਰ ਉਹਦੇ 3 ਬੇਟੇ ਸੀ ਗੁਰੂ ਤੇਗ ਬਹਾਦਰ ਦੇ, ਉਹਨਾਂ ਨੂੰ ਫੜ ਕੇ ਲਿਆਂਦਾ, ਲਿਆ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਦੂਸਰੇ ਨੂੰ ਕਤਲ ਕਰੋ। ਵੱਡੇ ਨੂੰ ਕਿਹਾ ਕਿ ਛੋਟੇ ਨੂੰ ਕਤਲ ਕਰ, ਉਹ ਕਹਿੰਦਾ ਮੈਂ ਨਹੀਂ ਕਰ ਸਕਦਾ, ਮੈਂ ਆਪਣੇ ਭਰਾ ਕਤਲ। ਉਹਨੂੰ ਕਿਹਾ ਕਿ ਮੇਰੀ ਗਰਦਨ ਮਾਰ ਦਿਓ, ਗਰਦਨ ਮਾਰੀ, ਦੂਸਰੇ ਦੀ ਮਾਰੀ, ਤੀਸਰੀ ਮਾਰੀ, 3 ਬੇਟੇ ਮਾਰੇ। ਉਹਨੂੰ ਗੁਰੂਆਂ ਦਾ ਬਦਲਾ ਲੈਣ ਵਾਸਤੇ ਯਾਨੀ ਕਿ ਮੌਕਾ ਆ ਗਿਆ ਜੇ ਹੁਣ ਆ ਜਾਓ, ਹੁਣ ਮੁਸਲਮਾਨਾਂ ਨੂੰ ਫੜੀਏ। ਉਹ ਜਿਹੜੇ ਇੰਤਹਾ ਪਸੰਦ ਲੋਕ ਸੀ, ਇੰਤਹਾ ਪਸੰਦ ਸੀ ਨਾ ਅਸਲ ਉਹਨਾਂ ਦੀ ਕਹਾਣੀ ਜਿੱਦਾਂ ਸਾਡੇ ਇੰਤਹਾ ਪਸੰਦ ਨੇ, ਤਾਲਿਬਾਨ ਇੰਤਹਾ ਪਸੰਦ ਨੇ, ਮਦਦ ਦੇ ਨਾਂ ਦੇ ਉੱਤੇ ਮਾਰੀ ਆ ਰਹੇ। ਲਿਹਾਜ਼ਾ ਉਹਨਾਂ ਨੇ ਇਹ ਇਕੱਠ ਕੀਤਾ ਤੇ ਦਰਮਿਆਨ 'ਚ ਸਾਨੂੰ ਪਤਾ ਚੱਲ ਗਿਆ ਕਿ ਇਹ ਇਕੱਠ ਹੋਇਆ ਵਾ। ਅੱਬਾ ਜੀ ਨੇ ਦੱਸਿਆ ਕਿ ਇਸ ਨੂੰ ਇੱਕ ਬੰਦੇ ਨੇ ਆ ਕੇ ਕਿਹਾ ਮੈਨੂੰ, ਸਿੱਖਾਂ ਦੇ ਮੁੰਡੇ ਨੇ, ਕਿ ਜੀ ਸਾਡੇ ਇਕੱਠ ਹੋਇਆ ਤੇ ਆਹ ਮਸਲਾ ਅਸੀਂ ਕਰਕੇ ਪੇਸ਼ ਹੋਇਆ। ਲੇਕਿਨ ਜਦੋਂ ਅੱਬਾ ਜੀ ਨੇ ਉਹਦੇ ਸਰਦਾਰ ਨਾਲ ਗੱਲ ਕੀਤੀ, ਪਿੰਡ ਦਾ ਨੰਬਰਦਾਰ ਸੀਗਾ ਪੰਡੋਰੀ ਦਾ, ਉਹਨੂੰ ਪੁੱਛਿਆ ਵੀ ਇਹ ਇੱਦਾਂ ਦਾ ਕੋਈ ਗੱਲਬਾਤ ਸਾਨੂੰ ਦੱਸੋ, ਅਸੀਂ ਚਲੇ ਜਾਈਏ। ਤੇ ਕਹਿਣਗੇ ਨਹੀਂ ਨਹੀਂ ਅਸੀਂ ਕੋਈ ਗੱਲ ਕੋਈ ਨਹੀਂ ਗੀ, ਤੁਸੀਂ ਚੁੱਪ ਕਰਕੇ ਬੈਠੋ, ਤੁਸੀਂ ਸਾਡੇ ਮੁੰਡਿਆਂ ਦੇ ਉਸਤਾਦ ਹੋ, ਲਿਹਾਜ਼ਾ ਅਸੀਂ ਇਤਮਾਨ ਨਾਲ ਸੌਂ ਗਏ। ਸਾਰਿਆਂ ਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਗੱਲਬਾਤ ਹੀ ਕੋਈ ਨਹੀਂ, ਕਿਸੇ ਕਹਾਣੀ ਦੀ। ਇੱਕ ਰਾਤ ਕੀ ਹੋ ਰਿਹਾ, ਅਚਾਨਕ ਸਾਡੇ ਪਿੰਡ ਦੇ ਮਗਰ ਵਾਲੇ ਪਾਸੇ ਖੋਰੀ, ਆ ਕਮਾਦ ਦੀ ਖੋਰੀ ਨਹੀਂ ਹੁੰਦੀ, ਉਹਦਾ ਇੱਕ ਕਿਸੇ ਨੇ ਗੰਨੇ ਸੀ ਜਾਂ ਕੀ ਸੀਗਾ ਰੱਖਿਆ ਸੀਗਾ, ਤਾਂ ਖੋਰੀ ਨੂੰ ਅੱਗ ਲਾਤੀ। ਉਹ ਸਾਰਿਆਂ ਨੇ ਦੌੜੇ ਉਧਰਲੇ ਪਾਸੇ, ਬਸ ਦੌੜਨ ਦੇ ਸੀ, ਫਾਇਰਿੰਗ ਸ਼ੁਰੂ ਹੋ ਗਈ, ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਕੱਢਣ ਲਈ ਲੋਕਾਂ ਨੂੰ ਅੱਗ ਲਾਈ ਗਈ, ਉਹ ਕਿਉਂਕਿ ਲੋਕਾਂ ਨੂੰ ਬਾਹਰ ਨਿਕਲਣਾ ਹੈ ਕਿਸੇ ਨਾਲ ਬਾਹਰ ਨਿਕਲਣਾ। ਅਸੀਂ ਮੈਂ ਕਿਉਂਕਿ ਕੋਠੇ ਤੇ ਜਿੱਦਾਂ ਅਸੀਂ ਬੈਠੇ ਹੁਣ ਬੈਠੇ ਕੋਠੇ ਤੇ ਬੈਠੇ ਹਾਂ, ਤੇ ਉਹ ਸੁੱਤਾ ਹੋਇਆ ਸੀਗਾ, ਹੰਗਾਮਾ ਚ ਮਚਿਆ, ਸ਼ੋਰ ਮਚ ਪਿਆ, ਬਸ ਫਿਰ ਨਿਕਲ ਕੇ ਦੌੜ ਪਏ। ਅੱਛਾ, ਉਹ ਇਦਾਂ ਹੋਏ ਕਿ ਮੈਂ ਸਾਡੇ ਘਰ ਦੇ 2 ਦਰਵਾਜ਼ੇ ਸੀ, ਇੱਕ ਮੇਨ ਗਲੀ ਤੇ ਸੀ, ਇੱਕ ਪਿਛਲੇ ਪਾਸੇ ਸੀ। ਬਸ ਉਸ ਮੈਂ ਮੈਂ ਉੱਪਰ ਉਧਰ ਨੂੰ ਦੌੜ ਪਿਆ। ਅੱਬਾ ਜੀ ਇੱਧਰ ਮੇਰੀ ਇੱਕ ਹਮਸ਼ੀਰਾ ਸੀ, ਉਹ ਔਰ ਇੱਕ ਮੇਰੇ ਬੜੇ ਭਾਈ ਸੀ, ਉਹ ਮੇਰੀ ਵਾਲਦਾ, ਮੇਰੀ ਵਾਰਿਸ ਸਾਹਿਬ। ਅੱਛਾ, ਇਹ ਮੇਨ ਦਰਵਾਜ਼ੇ ਚਲੇ ਗਏ, ਮੋਦੀ ਚਲਾ ਗਿਆ, ਤੁਸੀਂ ਦੂਸਰੇ ਪਾਸੇ ਚਲੇ ਗਏ। ਹੁਣ ਕਿਉਂਕਿ ਗੋਲੀਆਂ ਚੱਲ ਰਹੀਆਂ ਸੀਗੀਆਂ, ਅੱਗਾਂ ਲੱਗ ਗਈਆਂ, ਲੁੱਟ ਪਾਈ ਸੀ ਉਹਨਾਂ ਨੇ ਸਾਰਿਆਂ ਨੇ, ਇੱਕ ਮਨਸੂਬੇ ਦੇ ਤਹਿਤ। ਲਿਹਾਜ਼ਾ ਉਹ ਅਸੀਂ ਦੌੜੇ, ਵਾਲਦਾ ਮੈਨੂੰ ਆਵਾਜ਼ਾਂ ਦਿੰਦੀ ਰਹੀ, ਹਨੀਫ ਕਿੱਥੇ ਆ ਤੂੰ, ਹਨੀਫ ਕਿੱਥੇ ਆ, ਮੈਂ ਨਵਾਜ਼ਾ ਨਾ ਆਈਆਂ। ਤਾਂ ਬਸ ਦੌੜਦੇ ਦੌੜਦੇ ਜਾਂਦੇ ਜਾਂਦੇ ਇਹ ਪਹੁੰਚ ਗਏ ਰੌਲੀ, ਇੱਕ ਪਿੰਡ ਸੀਗਾ ਸਾਡੇ ਨਾਲ ਨਜ਼ਦੀਕ, ਰੌਲੀ। ਅੱਛਾ, ਉਹ ਜਿਹੜੀ ਮਹਿਤਪੁਰ ਦੀ ਸੜਕ ਸੀਗੀ ਨਾ ਜਾਂਦੀ, ਉਸ ਮਹਿਤਪੁਰ ਦੀ ਸੜਕ ਜਿਹੜੀ ਮੁਲਤਾਨ ਨਕੋਦਰ ਨੂੰ ਜਾਂਦੀ ਸੀਗੀ, ਉਹ ਸੜਕ ਦੇ ਕਰੀਬ ਸੀਗਾ। ਅੱਛਾ, ਅਸੀਂ ਉੱਥੇ ਚਲੇ ਗਏ ਤੇ ਸਾਰੇ ਪਿੰਡ ਦੇ ਲੋਕ ਉਧਰ ਨੂੰ ਦੌੜੇ। ਇੱਕ ਸਿਰਫ ਇੱਕ ਗੱਡਾ ਸਾਡੇ ਪਿੰਡ ਦੇ ਆਪਣੇ ਆਪ ਕਿਤੋਂ ਬਾਹਰੋਂ ਆਇਆ ਸੀ, ਉਹ ਤੇ ਲੋਕਾਂ ਨੂੰ ਸਮਾਨ ਲੱਦਿਆ ਸੀ, ਉਹ ਉਧਰ ਤੁਰ ਪਿਆ, ਅਸੀਂ ਸਾਰੇ ਪਿੱਛੇ ਤੁਰ ਪਏ। ਮੈਂ ਕਿਉਂਕਿ ਮੈਂ ਵਿਛੜ ਚੁੱਕਿਆ ਸੀਗਾ, ਲਿਹਾਜ਼ਾ ਮੈਂ ਕਮਾਦ ਜਾ ਲੁਕਿਆ। ਅੱਛਾ, ਕਮਾਦ ਜਾ ਲੁਕਿਆ ਤੇ ਸਾਡੇ ਅੱਬਾ ਜੀ ਉਧਰ ਰੋਈ ਜਾ ਕੇ ਕੈਂਪ ਵਿੱਚ ਪਹੁੰਚ ਗਏ। ਉੱਥੇ ਇੱਕ ਫੌਜੀ ਸੀਗਾ ਬੰਦਾ, ਉਹ ਮੁਸਲਮਾਨ ਫੌਜੀ ਸੀ, ਉਹਨਾਂ ਕੇ ਤੂੰ ਇਕੱਠੇ ਹੋ ਜਾ, ਮੇਰੇ ਕੋਲ ਬੰਦੂਕ ਆ, ਦੇਖਾਂਗੇ ਕਿਹੜਾ ਸਾਨੂੰ। ਲਿਹਾਜ਼ਾ ਸ਼ੈਲਟਰ ਤੇ ਸੁਣ ਕੇ ਅਸੀਂ ਉਧਰ ਸਾਰੇ ਚੱਲ ਪਏ, ਸਾਰਾ ਪਿੰਡ ਉਧਰ ਚਲਾ ਗਿਆ, ਅਸੀਂ ਉਹ ਵੀ ਚਲੇ ਗਏ। ਮੈਂ ਕਿਉਂਕਿ ਉੱਥੇ ਲੁਕਿਆ ਸੀ, ਮੈਂ 2 ਦਿਨ ਮੈਂ ਉੱਥੇ ਲੁਕਿਆ ਰਿਹਾ। ਅੱਛਾ, ਕਮਾਦ 'ਚ 2 ਰਾਤਾਂ 2 ਦਿਨ ਉੱਥੇ ਮੈਂ ਲੁਕਿਆ ਰਿਹਾ ਤੇ ਉਹ ਉਹਨਾਂ ਨੇ ਇਰਦ ਗਿਰਦ ਫਸਲਾਂ ਨੂੰ, ਕਮਾਦ ਨੂੰ ਅੱਗ ਲਾਤੀ। ਕਮਾਦ ਨੂੰ ਅੱਗ ਲਾਤੀ ਵੀ ਅੰਦਰ ਕੋਈ ਬੰਦੇ ਆ, ਉਹਨਾਂ ਨੂੰ ਸ਼ੱਕ ਪੈ ਗਿਆ ਅੰਦਰ ਕੋਈ ਬੰਦੇ ਆ। ਸ਼ਾਮ ਵੇਲੇ ਉਹਨਾਂ ਨੇ ਅੱਗ ਲਾਈ ਤੇ ਰਾਤ ਨੂੰ ਬੰਦੂਕਾਂ ਲੈ ਕੇ ਬਾਹਰ ਖੜੇ ਹੋ ਗਏ। ਮੈਂ ਹੁਣ ਕੋਸ਼ਿਸ਼ ਕੀਤੀ ਕਿਸੇ ਕਿ ਮੈਂ ਬਚ ਜਾਵਾਂ, ਲਿਹਾਜ਼ਾ ਖੇਤ ਦੇ ਬਿਲਕੁਲ ਨਾਲ ਮਿਰਚਾਂ ਸੀਗੀਆਂ ਤੇ ਕਪਾਹ ਸੀ। ਅੱਛਾ, ਖੇਤ ਯਮ ਮਿਰਚਾਂ ਤੇ ਫੱਜ ਛੁਪ ਜਾਂਦਾ, ਮਿਰਚਾਂ ਛੋਟੀਆਂ ਸੀ, ਕਪਾਹ ਵੱਡੀ ਸੀ। ਮੈਂ ਆਸਤਾ ਆਸਤਾ ਰਿੰਗਦਾ ਮੈਂ ਜਾ ਕੇ ਤੇ ਉਹਦੇ ਵੜ ਗਿਆ, ਕਪਾਹ ਵੜ ਗਿਆ। ਬਾਅਦ ਚ ਵੜਨ ਤੋਂ ਬਾਅਦ ਮੈਂ 2 ਦਿਨ ਤੇ 2 ਰਾਤਾਂ ਉੱਥੇ ਰਿਹਾ। ਰਹਿਣ ਤੋਂ ਬਾਅਦ ਅੱਬਾ ਜੀ ਨੇ ਸਮਝ ਲਿਆ ਕਿ ਇਹ ਹਨੀਫ ਨੂੰ ਕਿਸੇ ਨੇ ਕਤਲ ਕਰਤਾ।
ਅੱਛਾ ਵਾਲਦਾਨ ਕੇ ਵਾਲਦਾਨ ਪੇਟ ਸਿਆਪਾ ਕੀਤਾ ਸ਼ੁਰੂ ਜੋ ਵਾਲਦਾ ਉਹ ਕਰ ਸਕਦਾ ਹਾਂ ਮਾਂ ਸੀ ਹਾਂ ਉੱਥੋਂ ਅੱਛਾ ਲੇਕਿਨ ਹੋਵੇ ਇਹ ਕਿ ਕਦੇ ਕਦੇ ਉਹਨਾਂ ਦਾ ਫੋਕਸ ਕਿਸੇ ਵੇਲੇ ਹੂੰ ਇੱਕ ਬੱਚਾ ਜਿਹੜਾ ਨਾ ਨੌਜ਼ਾਇਦਾ ਬੱਚਾ ਨਹੀਂ ਹੁੰਦਾ ਹਾਂਜੀ ਉਹਦੇ ਕਿਤੇ ਰੋਣ ਦੀ ਆਵਾਜ਼ ਆਵੇ ਮੈਨੂੰ ਅੱਛਾ ਤਾਂ ਮੈਂ ਇਹ ਸਮਝਿਆ ਕਿ ਇੱਥੇ ਕੋਈ ਬੰਦਾ ਲੁਕਿਆ ਹੋਇਆ ਵਾ ਹਾਂ ਹਾਂ ਲੁਕਿਆ ਹੈ ਕਿਸੇ ਜਾਂ ਕੋਈ ਬੰਦਾ ਮੈਨੂੰ ਮਾਰਨ ਵਾਸਤੇ ਜਾਂ ਕੋਈ ਬੰਦਾ ਐਸਾ ਕੱਢ ਕੋਈ ਰਿਹਾ। ਜਾਂ ਕੋਈ ਹੈ ਕੋਈ ਗੱਲ ਹੈ ਤੀਸਰੇ ਦਿਨ ਹੁਣ ਭੁੱਖ ਵੀ ਲੱਗੀ ਹੂੰ ਤੇ ਮੈਂ ਕੁਛ ਤੇ ਪਿਆਸ ਵੀ ਸੀ ਲੱਗੀ ਮੈਨੂੰ ਡਰ ਵੀ ਖੌਫ ਵੀ ਮੈਨੂੰ ਹੁਣ ਮਾਰ ਦੇਣਾ ਦਿਨ ਨੂੰ ਮੈਂ ਜਦੋਂ ਕਦੇ ਚੀਜ਼ ਦੇਖਦਾ ਸੀਗਾ ਤੇ ਬੰਦੂਕਾਂ ਵਾਲੇ ਬੇਸ਼ੁਮਾਰ ਦੌੜੇ ਜਾ ਰਹੇ ਸਮਾਨ ਲੁੱਟੀ ਚਲੇ ਜਾ ਰਹੇ ਗੋਲੀਆਂ ਚਲਾ ਰਹੇ ਨੇ ਹਾਂ ਹਾਂ ਕਿਉਂਕਿ ਰਸਤੇ ਦੇ ਕਰੀਬ ਸੀਗਾ ਉਹ ਹਾਂ ਹਾਂ ਲਿਹਾਜ਼ਾ ਹੋਇਆ ਇਹ ਕਿ ਮੈਂ ਹੌਲੀ ਹੌਲੀ ਰਾਤ ਨੂੰ ਅੰਧੇਰੇ ਦੇ ਵਿੱਚ ਹਾਂ ਜਿੱਥੇ ਆਵਾਜ਼ ਆ ਰਹੀ ਸੀ ਮੈਨੂੰ ਉਧਰਲੇ ਪਾਸੇ ਹਾਂ। ਮੈਨੂੰ ਸਹਾਰਾ ਮੈਂ ਕਿਹਾ ਮੈਨੂੰ ਮਿਲ ਜਾਏਗਾ ਹਾਂ। ਤਾਂ ਮੈਂ ਉੱਥੇ ਜਾ ਕੇ ਉਹਦੇ ਨਾਲ ਜਾ ਕੇ ਅਸੀਂ ਦੌੜ ਜਾਂਗੇ ਸੀ ਸਹੀ ਰਾਤ ਦੇ ਕੋਈ 3:15 ਦੀ ਗੱਲ ਹੈ ਹੂੰ ਮੈਂ ਪਹੁੰਚ ਗਿਆ ਉੱਥੇ ਮੈਂ ਦੇਖਣਾ ਕੀ ਹੈ ਹੂੰ ਇੱਕ ਨੌਜਵਾਨ ਲੜਕੀ ਦਾ ਸਿਰ ਵੱਢਿਆ ਗਲ ਵੱਢਿਆ ਅੱਛਾ ਉਹਨੂੰ ਖੂਨ ਉਹਦੀ ਇੱਥੇ ਬਗਲ ਦੇ ਵਿੱਚ ਇੱਕ ਨੌਜ਼ਾਇਦਾ ਬੱਚਾ ਸੀਗਾ ਆਹੋ ਉਹ ਮਾਂ ਦਾ ਦੁੱਧ ਪੀਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹੂੰ ਉਹ ਤਾਂ ਰੋਂਦਾ ਸੀਗਾ ਹੂੰ ਉਹ ਮੈਂ ਦੇਖ ਕੇ ਬਹੁਤ ਹੀ ਮੈਂ ਪਰੇਸ਼ਾਨ ਹੋ ਗਿਆ ਹੂੰ। ਪਹਿਲਾਂ ਤਾਂ ਮੇਰੇ ਜ਼ਿਹਨ ਚ ਆਇਆ ਕਿ ਯਾਰ ਮੈਨੂੰ ਵੀ ਮਾਰ ਇੱਦਾਂ ਹੀ ਮੈਨੂੰ ਮਾਰ ਦੇਣਾ ਵਾ ਅੱਛਾ ਉਹ ਮਤਲਬ ਉਹ ਜਿਹੜੀ ਔਰਤ ਸੀ ਉਹ ਪਈ ਤਾਂ ਮਰੀ ਸੀ ਵਿਚਾਰੀ ਮਰੀ ਪਈ ਬੱਚਾ ਨਾਲ ਸੀ ਬੱਚਾ ਉਸਦਾ। ਉਹ ਕਦੇ ਬੱਚਾ ਤਾਜ਼ਾ ਕਿਤੇ ਬੱਚੇ ਜੰਮਿਆ ਸੀਗਾ ਤੇ ਕੀ ਸੀਗਾ ਬੱਚੇ ਨੂੰ ਉਹ ਇੱਥੇ ਬਗਲ ਦੇ ਵਿੱਚ ਬੱਚਾ ਬਗਲ ਦੇ ਮਾਂ ਨੇ ਕੁੱਟਿਆ ਸੀ ਇੱਦੇ ਕਿਤੇ ਹੂੰ ਉਹਦੇ ਕਿਤੇ ਕਤਲ ਹੋ ਗਏ ਉਹ ਮਰ ਉਸੇ ਉਹ ਬੱਚਾ ਜਿਹੜਾ ਸੀ ਜ਼ਿੰਦਾ ਸੀ ਹਾਂ ਹਾਂ ਪਹਿਲਾਂ ਮੇਰੇ ਜ਼ਿਹਨ ਚ ਆਇਆ ਕਿ ਮੈਂ ਬੱਚਾ ਚੱਕ ਲਵਾਂ ਹਾਂ ਹਾਂ ਫਿਰ ਮੈਂ ਕਿਹਾ ਜਦ ਮੈਨੂੰ ਮਾਰ ਦੇਣਾ ਤੇ ਇਹ ਕਿੱਥੇ ਕੋਈ ਇਹ ਵੀ ਬਚ- ਕਿੱਥੋਂ ਕਿੱਥੋਂ ਬਚ ਬਚਣਾ। ਨਹੀਂ ਸਕਦਾ ਹੁਣ ਤੂੰ ਕਿਤੇ ਨਿਕਲੋ ਇੱਥੋਂ ਹੂੰ ਬਰਤਰ ਉਹ ਇੱਕ ਤੇ ਮੈਂ ਡਿਸਟਰਬ ਬਹੁਤ ਹੋ ਗਿਆ ਬੱਚੇ ਨੂੰ ਦੇਖ ਕੇ ਕਿ ਮੈਨੂੰ ਇਦਾਂ ਇਹਨਾਂ ਨੂੰ ਕਤਲ ਕਰ ਦੇਣਾ ਹਾਂ ਹਾਂ ਲੇਕਿਨ ਹੋਇਆ ਇਹ ਕਿ ਚੌਥੇ ਦਿਨ ਜਾ ਕੇ ਮੈਂ ਸੋਚਿਆ ਮੈਂ ਕਿ ਜਦੋਂ ਮਰ ਹੀ ਜਾਣਾ ਵਾ ਹੂੰ ਤੇ ਫਿਰ ਡਰ ਕਾਹਦਾ ਹੈਗਾ ਮੈਨੂੰ ਹੁਣ ਮਾਰ ਦੇਣਾ ਥੋੜੀ ਦੇਰ ਮਾਰ ਦੇਣਾ ਭੁੱਖ ਲੱਗੀ ਪਿਆਸ ਲੱਗੀ ਆ ਹੂੰ ਮੈਂ ਮਗਰਬ ਦੀ ਅਜ਼ਾਨਾਂ ਦੂਰ ਕਿਸੇ ਜਗ੍ਹਾ ਤੇ ਅਜ਼ਾਨ ਦੀ ਆਵਾਜ਼ ਮੈਨੂੰ ਆਈ ਜਿਸ ਮੈਂ ਕਿ ਅੱਲਾਹ ਅਕਬਰ ਹਾਂ। ਚਲ ਨਿਕਲੋ ਅੱਛਾ ਸੂਰਜ ਗਰੂਬ ਹੋਣ ਲੱਗਾ ਹੂੰ ਤੇ ਮੈਂ ਦੇਖਿਆ ਕਿ ਧੂੜਾਂ ਉੱਭਰੀ ਰਹੀਆਂ ਘੋੜਿਆਂ ਦੇ ਉੱਤੇ ਤੇ ਗਧਿਆਂ ਦੇ ਉੱਤੇ ਲੁੱਟ ਦਾ ਮਾਲ ਲਈ ਕੇ ਜਾ ਰਹੇ ਨੇ ਲੋਕ ਹੂੰ ਮੈਂ ਇਹ ਸਮਝਿਆ ਇਹ ਕਾਫਲਾ ਵਾ ਇਹ ਸਭ ਕੋ ਕਾਫਲਾ ਜਾ ਰਿਹਾ ਮੈਂ ਮੁਸਲਮਾਨ ਦਾ। ਸਮਝਿਆ ਕਾਫਲਾ ਜਾ ਰਿਹਾ ਵਾ ਹੂੰ ਮੈਂ ਉੱਥੋਂ ਨਿਕਲਿਆ ਤੇ ਨਾਲ ਮੈਂ ਵੀ ਸ਼ਾਮਲ ਹੋ ਗਿਆ ਉਹਦੇ ਅੱਛਾ ਉਹ ਕੋਈ ਆਉਣ ਚਲਾ ਉਸ ਪਿੰਡ ਜਾ ਵੜਿਆ ਕਿ ਆਉਣ ਪਈ ਤੇ ਮੈਨੂੰ ਮੈਂ ਪਤਾ ਨਾ ਚੱਲੇ ਇਸ ਅਫਰਾ ਤਫਰੀ 'ਚ ਮੈਂ ਜਾਣਾ ਕਿੱਧਰਲੇ ਪਾਸੇ ਹਾਂ ਹਾਂ ਲੇਕਿਨ ਰਾਤ ਜਦੋਂ ਸੀ ਤੇ ਦੂਰੋਂ ਮੈਨੂੰ ਲਾਈਟਾਂ ਨਜ਼ਰ ਆਈਆਂ ਕਿ ਇਹ ਸੜਕ ਹੈ ਇੱਧਰਲੇ ਪਾਸੇ ਜਿਹੜੀ ਜਾ ਰਹੀ ਸੜਕ ਇਹ ਅੱਛਾ। ਸੜਕ ਹੈ ਹਾਂ ਹਾਂ ਮੈਨੂੰ ਇਹਦੇ ਚਲੇ ਜਾਣਾ ਚਾਹੀਦਾ ਹੂੰ ਲਿਹਾਜ਼ਾ ਮੈਂ ਉੱਥੋਂ ਦੌੜਿਆ ਕੋਈ 1.5-2 ਮੀਲ ਦੌੜਿਆ ਮੈਂ ਅੱਛਾ ਦੌੜ ਕੇ ਜਾ ਕੇ ਦੇਖਿਆ ਤਾਂ ਮੇਨ ਰੋਡ ਸੀਗੀ ਉਹ ਹੂੰ ਫਿਰ ਮੈਂ ਕਿਉਂਕਿ ਉੱਥੋਂ ਦੇ ਕਾਫਲੇ ਦੇ ਬੰਦੇ ਕੋਈ ਨੱਸ ਵੀ ਰਿਹਾ ਸੀ ਡਰ ਵੀ ਰਿਹਾ ਸੀ ਹਾਂ। ਮੈਂ ਪੁੱਛਿਆ ਯਾਰ ਕਿੱਧਰ ਨੂੰ ਜਾਂਦੀ ਹੈ ਸੜਕ ਹੂੰ ਹੁਣ ਕਿ ਇਹ ਮਹਿਤਪੁਰ ਵਾਲੀ ਸੜਕ ਹੈ ਜਿਹੜੀ ਨਕੋਦਰ ਨੂੰ ਜਾਂਦੀ ਹੈ ਹੂੰ ਵੀ ਤੂੰ ਕੌਣ ਆ ਮੈਂ ਕਿਹਾ ਮੈਂ ਮੁਸਲਮਾਨ ਹਾਂ ਤੇ ਕੱਲ ਕੇ ਹੂੰ ਕਾਫਲੇ 'ਚ ਸ਼ਾਮਲ ਮੈਂ ਵੀ ਹੋ ਗਿਆ ਹੂੰ ਅਸੀਂ ਕਾਫਲੇ ਵਿੱਚ ਆ ਕੇ ਨਕੋਦਰ ਆ ਕੇ ਕਾਫਲਾ ਸ਼ਾਮਲ ਹੋ ਗਿਆ ਹੂੰ ਹੁਣ ਮੈਨੂੰ ਇਹ ਨਾ ਪਤਾ ਚੱਲੇ ਕਿ ਮੇਰੇ ਵਾਲਿਦ ਸਾਹਿਬ ਕਿੱਥੇ ਮਾਂ ਮੇਰੀ ਕਿੱਥੇ ਮੇਰੀ ਭੈਣ ਮੇਰਾ ਭਾਈ ਕਿੱਥੇ ਹੈ ਨਾ ਪਤਾ ਚੱਲ ਸਕਿਆ ਹਾਂ ਲਖੂਕ ਹਾਂ ਬੰਦਾ ਉੱਥੇ ਹੂੰ ਅੱਛਾ ਉੱਥੇ ਇੱਕ ਮਸਲਾ ਬਣ ਗਿਆ ਪਾਣੀ ਪੀਣ ਨੂੰ ਨਾ ਮਿਲੇ ਹੂੰ ਪਾਣੀ ਪੀਣ ਵਾਸਤੇ ਮੈਂ ਮੇਰੇ ਖਿਆਲ ਕਿ 2 ਮੀਲ ਸਫ਼ਰ ਕੀਤਾ ਕਾਫਲੇ ਦੇ ਅੰਦਰ ਜਾ ਨਕੋਦਰ ਦੇ ਕੋਲ ਜਿੱਥੇ ਸਾਡਾ ਹਾਈ ਸਕੂਲ ਸੀ ਜਿੱਥੇ ਮੈਂ ਪੜ੍ਹਦਾ ਹੁੰਦਾ ਸੀਗਾ ਉੱਥੋਂ ਤੱਕ ਪਹੁੰਚ ਕੇ ਜਾ ਕੇ ਤੇ ਇੱਕ ਟਿੰਡ ਦੇ ਖੂਹ ਦੀ ਟਿੰਡਾ ਨਹੀਂ ਟਿੰਡ ਦੇ ਵਿੱਚੋਂ ਪਾਣੀ ਕੱਢ ਕੇ ਤੇ ਮੈਂ ਕਿਸੇ ਗਲਾਸ 'ਚ ਪਾ ਕੇ ਕੁਛ ਪੀਤਾ ਤੇ ਕੁਛ ਵਾਪਸ ਲੈ ਕੇ ਆਇਆ ਮਾਂ ਕੋਲ ਮੈਂ ਕਿਹਾ ਤੁਸੀਂ ਐਸੇ ਦਰਖਤ ਹੇਠ ਰਹੇ ਹੋ ਤੇ ਮੈਂ ਆ ਰਿਹਾ ਤੁਹਾਡੇ ਕੋਲ ਪਾਣੀ ਲੈ ਕੇ ਤਾਂ ਮਾਂ ਨੂੰ ਜਾ ਕੇ ਪਤਾ ਚੱਲਿਆ ਕਿ ਮੇਰਾ ਪੁੱਤ ਹੁੰਦਾ ਹੈ ਹੁਣ ਉੱਥੇ ਜਿਹੜਾ ਕਾਫਲਾ ਸੀਗਾ ਉੱਥੇ ਹੀ ਪਿਸ਼ਾਬ ਕਰਨਾ ਉੱਥੇ ਹੀ ਟੱਟੀ ਕਰਨੀ ਉੱਥੇ ਹੀ ਸਭ ਕੁਛ ਆ ਉੱਥੇ ਹੀ ਸਭ ਬਾਹਰ ਨਹੀਂ ਸੀ ਜਾ ਸਕਦੇ ਇਸ ਵਾਸਤੇ ਨਹੀਂ ਸੀ ਜਾ ਸਕਦੇ ਕਿ ਬਾਹਰ ਲੋਕਾਂ ਨੇ ਬੰਦੂਕਾਂ ਤਾਣੀਆਂ ਸੀ ਉਹ ਜਿਹੜਾ ਸਾਡਾ ਇੱਕ ਬੰਦਾ ਇੱਕ ਜਿਹੜਾ ਸੀ ਨਾ ਫੌਜੀ ਉਹਦੇ ਵਧੀਆ ਕਰਕੇ ਕਿਸੇ ਗੋਲੀ ਚਲਾਵੇਗਾ
ਉਹ ਲੋਕੀ ਡਰਦੇ ਸੀਗੇ। ਅਸੀਂ ਵੀ ਉੱਥੇ ਸੀਗੇ, 1000-2000 ਬੰਦਾ ਹੋਵੇਗਾ ਕਾਫੀ। ਅੱਛਾ, ਇਹ ਦੱਸਿਓ ਕਿ ਤੁਹਾਡੇ ਪਿੰਡ ਦੇ ਉੱਤੇ ਬਕਾਇਦਾ ਫਿਰ ਹਮਲਾ ਹੋਇਆ? ਹਮਲਾ ਹੋਇਆ, ਸਭ ਕੁਝ ਲੁੱਟ ਕੇ ਲੈ ਗਿਆ, ਸਾਰੇ ਮਾਰ ਵੱਢ ਦਿੱਤਾ। ਕਿੰਨੇ ਕੁ ਬੰਦੇ ਤਕਰੀਬਨ ਸ਼ਹੀਦ ਹੋਏ? ਮੇਰਾ ਖਿਆਲ ਹੈ ਕੋਈ 2000-3000 ਬੰਦਾ ਹੋਣਾ। ਜਿਹਦੇ ਚੋਂ ਕਿੰਨੇ ਕੁ ਤਕਰੀਬਨ ਸਾਰੇ ਸ਼ਹੀਦ ਹੋ ਗਏ? ਸਾਰੇ ਉੱਥੇ ਮਰ ਗਏ ਜੀ, ਸਾਰੇ ਤੁਹਾਡੇ ਪਿੰਡ 'ਚ ਹੀ? ਸਾਡੇ ਪਿੰਡ 'ਚ ਹੀ ਮਾਰਤੇ ਸਾਰੇ। ਦੂਜੇ ਪਿੰਡਾਂ ਦੇ ਵੀ ਆਏ ਸੀ ਉੱਥੇ? ਬਾਕੀ ਪਿੰਡਾਂ ਦੇ ਹੋਰ ਪਿੰਡਾਂ ਦੇ ਹੋਰ ਜਗ੍ਹਾ ਤੇ ਸੀ, ਅਸੀਂ ਨਹੀਂ ਸੀਗੇ। ਕਾਫੀ ਆਬਾਦੀ ਸੀ ਤੁਹਾਡੇ ਪਿੰਡ? ਬਹੁਤ ਪਿੰਡ ਦੀ ਆਬਾਦੀ ਸੀ। ਤੇ ਉਹ ਜਿਹੜੇ ਨਾਲ ਪੰਡੋਰੀ ਦਾ ਸੀਗਾ, ਸਿੱਖਾਂ ਦਾ ਮੁੰਡਾ ਜਿਹਦੇ ਕੋਲ ਗਏ ਸੀ ਬੰਦੇ, ਉਹ ਸ਼ਾਮਲ ਸੀਗੇ ਵਿੱਚ? ਇਹ ਉਹ ਵੀ ਵਿੱਚ ਸ਼ਾਮਲ ਸੀ। ਇਹ ਪਤਾ ਲੱਗ ਗਿਆ ਫਿਰ? ਇਹ ਪਤਾ ਚੱਲ ਗਿਆ ਕਿ ਉਹ ਵੀ ਸ਼ਾਮਲ ਸੀ। ਵਾਹ। ਅੱਛਾ, ਫਿਰ ਉੱਥੋਂ ਇੱਕ ਹੋਰ ਹੋਇਆ, ਜਦੋਂ ਹਫ਼ਤੇ 2 ਗੁਜ਼ਰੇ ਨਾ ਤੇ ਵਬਾ ਫੈਲ ਗਈ, ਡਾਇਰੀਆ ਸ਼ੁਰੂ ਹੋ ਗਿਆ। ਅੱਛਾ, ਡਾਇਰੀਆ 'ਚ ਸ਼ੁਰੂ ਹੋਇਆ ਤੇ ਉਹਦਾ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਬੰਦੇ ਜਿਹੜੇ ਮਰਦੇ ਸੀਗੇ, ਬੰਦੇ ਮਰ ਜਾਂਦੇ ਸੀ, ਉਹਨਾਂ ਨੂੰ ਉੱਥੇ ਹੀ ਜੋ ਪਟੜਾ ਪੱਟ ਕੇ ਉੱਥੇ ਦਬ ਜਾਣਾ, ਉਦਾਂ ਹੀ ਉੱਥੇ ਹੀ ਦਬ ਦਿੱਤਾ ਜੀ। ਹਾਲਤ ਹੀ ਐਸੀ ਸੀ। ਗੰਦਗੀ ਗਲਾ ਦਿੱਤੀ ਇਤਨੀ ਜ਼ਿਆਦਾ। ਖੁਦਾ ਤੇ ਚੁੱਕੇ ਰਹੀਮ ਹੈ ਦੀ ਸਿਫਤ ਰਹਿਮ ਕਰ ਦੇਣਾ। अगले दिन बारिश शुरू हो गई। बारिश बहुत, और 7 दिन मुसलसल बारिश हुई तो सैलाब आ गया, सब कोई रोड के ले गया। रोड के जींदे भी ला गया, मोया भी ला गया, जिंदा भी ला गया, बच्चे बच्चे ला गया, सारा सब कुछ रुड़ गया। ठीक। अच्छा, वो जनाब वो एक डायरिया से खत्म हो गया क्योंकि गंदगी सारी तो चली गई। जब एक अंग्रेज सी गोरा, गोरा गोरा कहने से गोरा साहब आ गए, गोरा साहब आ गए, गोरा साहब। उन्होंने बंदोबस्त किया कि इस काफले में जलंधर पहुँचाया जाए। लिहाजा उन्होंने माल गड्डियां 2 तैयार की। माल गड्डियां के डब्बे, एक माल गड्डी के डब्बे जो 75 से, दूसरे के कोई 60 के लगभग डब्बे से। उन्होंने खोल के वो डब्बे पता नहीं कितों आए, किदा लिया नकोदर रेलवे स्टेशन भी सीगा। वो सुल्तानपुर में इधर भी जाते हुए से, जलंधर जाना सुल्तानपुर थाने बस उन्होंने लोगों ने बैठे, असी उन्होंने जा बैठे। साढ़े को ना कोई जगह सी, ना कोई सामान कितने से हवाला शुरू हो गई, कितना सकते सानू इतों अचानक कहता जाए कि उठो जी इतों, जल्दी चलो जल्दी चलो, मकान गिर जाएगा। मैं एक तो की चक लो, मैं लाइब्रेरी चकांगा, आप चकांगा, अपने आप बचांगा, बच्चों चकांगा, किनू चकांगा। ਤੁਸੀਂ ਕਿੰਨੇ ਵਿੱਚ ਪੜ੍ਹਦੇ ਸੀ? मैं 10वीं का इम्तिहान दिता सीगा। ਤੇ ਪਹਿਲੇ ਤੁਸੀਂ ਪਿੰਡ ਦੇ ਸਕੂਲ 'ਚ ਪੜ੍ਹੇ? पहले पिंड से नकोदर चले गए सी। ਪਿੰਡ 'ਚ ਮਾਸਟਰ ਕਿਹੜੇ ਉਹਨਾਂ ਦੇ ਨਾਮ? मेरे अब्बा जी पढ़ाते सी। ਹੋਰ ਕੋਈ ਹੈ ਸੀ ਮਾਸਟਰ? नहीं, कल्ले ही ਇਕੱਲੇ ਸੀ। ਫਿਰ ਉੱਥੋਂ ਤੁਸੀਂ ਗਏ ਆ ਮਿਡਲ 'ਚ? फिर असं मिडिल चले गए, ਉਹ ਕਿਹੜੀ ਜਗ੍ਹਾ? नकोदर DB हाई स्कूल नकोदर। DB हाई स्कूल नकोदर, ਇਹ DB ਤੋਂ ਬਣਦਾ ਹੈ डिस्ट्रिक्ट बोर्ड। ਡਿਸਟ੍ਰਿਕਟ ਬੋਰਡ ਹਾਈ ਸਕੂਲ। DB हाई स्कूल। ਉੱਥੇ ਦੇ ਉਸਤਾਦਾਂ ਦੇ ਨਾਂ ਯਾਦ ਹੈ? हाँ, 2-3 के नाम जो 10वीं चूंकि मैंने ज़्यादा छुट खाधी असी। एक से साडा स्कूल के हेड मास्टर आए थे जोश मैलसियानी। मैं नाम सुनिया जी, जोश मैलसियानी बहुत अच्छे शायर सन। जोश मैलसियानी। फिर से लाला लब्बू राम वो सके अंग्रेजी इंग्लिश मास्टर सन, अंग्रेजी पढ़ाते थे। अच्छा। ते मैथमेटिक जो सानू पढ़ाते थे वो लखा राम से, छोटे कद का सिख से, चपटी अपने कोल दा सी। अच्छा। ਉਹਦੀ ਤਾਰੀਫ ਇਹ ਸੀ, ਜਦੋਂ ਵੀ ਦਾਖਲਾ ਹੋਇਆ मतलब ਕਿ ਮੁੰਡਿਆਂ ਨੇ ਪੀਰੀਅਡ ਆਇਆ, ਉਸ ਵੇਲੇ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਸਤਿ ਸ੍ਰੀ ਅਕਾਲ ਪਹਿਲਾਂ ਹੀ ਕਹਿਣਾ, ਸਾਰਿਆਂ ਬੱਚਿਆਂ ਨੂੰ ਕਹਿਣਾ। ਕਿਸੇ ਨੇ ਕਹਿਣਾ ਵਾਲੇਕੁਮ ਸਲਾਮ, ਕਿਸੇ ਨੇ ਕੁਛ, ਕਿਸੇ ਨੇ ਕੁਛ ਕਹਿਣਾ। ਅੱਛਾ ਮੁਸਲਮਾਨ ਮੁੰਡੇ तू खड़ा हो जा भाई मुसलमाना। अच्छा। मैं कुरान हकीम जी को ऐसा सुना। वाह। अच्छा। हिंदुओं ने कहना जप जी सुना, सिखा ने कहना जप जी सुना, ना हो तो डंडे मारने, डंड मान। इस तरीके कहना भजन सुना। किसी ने कहना जो दूसरे जने होंगे से उन्होंने कहते रामायण सुना, कोई चीज़ सुनना। तो इस वास्ते मशहूर से बंदा। अच्छा। फिर एक और मास्टर नौबत राय, वो से ड्राइंग मास्टर। अच्छा। एक होर उस्ताद से उन्होंने नाम से गणपत राय। अच्छा। हेडमास्टर साहब कौन से? हेडमास्टर मैलसियानी वाले जोश मैलसियानी हेडमास्टर साहब। ते अपने क्लास फेलोज दे कोई दोस्तां दे नाम? मेरे दोस्तां ने सुन लो।
ਬੜੀ ਲੰਬੀ ਮੇਰੀ ਉਹਨੇ ਖਤੋ ਕਿਤਾਬ ਅੱਜ ਵੀ ਮੇਰੀ ਖਤੋ ਕਿਤਾਬ ਹੈ ਹੁਣ ਵੀ ਹੈ? ਹੁਣ ਵੀ ਹੈ ਵਿੱਚੋਂ ਜਿੰਦਾ ਮਰ ਗਿਆ ਇਹਨਾਂ ਦੇ ਪੁੱਤਰ ਆ ਅੱਛਾ, ਉਹਨਾਂ ਨੂੰ ਪਤਾ ਹੈ ਕਿ ਇਹ ਅੰਕਲ ਸਾਡੇ ਪਾਕਿਸਤਾਨ ਦੇ ਵਿੱਚ ਹੈਗੇ ਨੇ। ਵਾਹ ਵਾਹ। ਪੰਜਾਬੀ ਯੂਨੀਵਰਸਿਟੀ ਵਿੱਚ ਸੀਗੇ ਪ੍ਰੀਤਮ ਸਿੰਘ ਸੀਗਾ ਪੰਜਾਬੀ ਯੂਨੀਵਰਸਿਟੀ। ਪਾਪਾ ਪ੍ਰੀਤਮ ਸਿੰਘ ਜਿਹੜੇ ਨਹੀਂ ਪਾਪਾ ਪ੍ਰੀਤਮ ਸਿੰਘ ਤੋਂ ਸੀ ਦਿੱਲੀ ਵਾਲੇ ਦਿੱਲੀ ਵਾਲੇ, ਹਾਂ ਹਾਂ ਹਾਂ। ਜਿਹੜਾ ਰਸਾਲਾ ਵੀ ਕੱਢਦੇ ਅਖਬਾਰ ਵੀ ਕੱਢਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਠੀਕ। ਪ੍ਰੀਤਮ ਸਿੰਘ ਸੀਗੇ ਇਹ ਰਜਿਸਟਰਾਰ ਸਨ। ਫਿਰ ਇੱਕ ਸੀਗੇ ਬਿਲਗਣ ਸਿੰਘ ਬਿਲਗਣ ਸਿੰਘ ਨਕੋਦਰ ਵਾਲੇ, ਨਕੋਦਰ ਵਾਲਾ ਉਹਨਾਂ ਨੂੰ ਮੈਂ ਮਿਲਿਆ। ਅੱਛਾ ਉਹ ਮੇਰੇ ਪਿੰਡ ਮੇਰੇ ਨਾਲ ਗਿਆ 2007। ਹਾਂ ਬਿਲਗਣ ਸਿੰਘ, ਹਾਂ ਬਿਲਗਣ ਸਿੰਘ ਉਹ PhD ਕਰ ਰਿਹਾ ਸੀ ਪਾਕਿਸਤਾਨ। ਹਾਂਜੀ 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 ਹਾਂ, ਉਹ ਤੇ ਅਸੀਂ ਇਕੱਠੇ ਸਫ਼ਰ ਕੀਤਾ। ਹਾਂ ਉਹਨਾਂ ਨੇ ਮੇਰੇ ਤੋਂ ਹੀ ਮੈਟਰ ਮੰਗਵਾਇਆ ਸੀ ਹਾਂ ਹਾਂ ਪਾਕਿਸਤਾਨ। ਹਾਂ। ਅੱਛਾ ਬਿਲਗਣ ਸਿੰਘ ਬੀਬੇ ਬੰਦੇ। ਹਾਂਜੀ ਤੇ ਇੱਕ ਹੋਰ ਸਨ ਉਹਦਾ ਨਾਂ ਸੀਗਾ ਸ਼੍ਰੀ ਸ਼ਰਦਾ ਰਾਮ। ਸ਼ਰਦਾ ਰਾਮ। ਠੀਕ। ਤੇ ਇਹ ਤੁਹਾਡੇ ਜਿਹੜੇ ਦੋਸਤ ਹੈ, ਅਦਬੀ ਦੋਸਤ, ਉਹਨਾਂ ਦੇ ਨਾਂ? ਇਹ ਉਹਨਾਂ ਦਾ ਨਾਂ ਹੈ। ਤੇ ਕੋਈ ਕਲਾਸ ਫੈਲੋਜ਼ ਚੋਂ ਯਾਦ ਹੈ? ਮੈਨੂੰ ਯਾਦ ਹੈਗਾ ਉਹਦੇ ਵਿੱਚ ਜਿਹੜਾ ਮੈਂ ਆ ਹੁਣ ਐਸੇ ਉਹ ਸੀ ਹਰੀ ਰਾਮ ਮੁੰਡਾ ਸ਼ਹਿਰ ਦਾ ਸੀ? ਨਹੀਂ ਉਹ ਹਿੰਦੂ ਸੀਗਾ। ਹੂੰ। ਤੇ ਉਹ ਅੱਜ ਕੱਲ੍ਹ ਹੈਗਾ ਇੰਡੀਅਨ ਆਫਿਸ ਲਾਇਬ੍ਰੇਰੀ ਦੇ ਵਿੱਚ ਲੰਡਨ ਦੇ ਵਿੱਚ। ਅੱਛਾ, ਇੰਡੀਆ ਆਫਿਸ ਲਾਇਬ੍ਰੇਰੀ ਹਾਂ ਲੰਡਨ ਚ। ਹਰੀ ਰਾਮ। ਇਹ ਹਰੀ ਰਾਮ ਜਿਹੜਾ ਸੀਗਾ ਇਹਦੇ ਕੋਲੋਂ ਮੈਂ ਜਿਹੜਾ PhD ਕੀਤਾ ਨਾ ਮੈਂ ਹਾਂ, ਉਹਦਾ ਅਸਲ ਅਲੀ ਹੈਦਰ ਦਾ ਅਸਲ ਕਲਾਮ ਜਿਹੜਾ ਸੀਗਾ ਇਹ ਉੱਥੇ ਪਿਆ ਸੀ ਅਲੀ ਹੈਦਰ ਮੁਲਤਾਨੀ ਦਾ। ਉਹਦੇ ਹਿੰਮਤਾਂ ਦੇ ਕਿਉਂਕਿ ਉੱਥੇ ਮੈਂ ਉੱਥੇ ਪਿਆ ਕੀਤਾ। ਮੈਂ ਫਿਰ ਉੱਥੋਂ ਮੰਗਵਾਇਆ। ਕੀ ਬਾਤ। ਤੇ ਉਹ ਇਹ ਵੀ ਇੱਕ ਲੰਬੀ ਕਹਾਣੀ ਆ ਜੀ ਮੈਂ ਕਿੱਦਾਂ ਫਸ ਗਿਆ ਕਿ ਅਲੀ ਹੈਦਰ ਚ ਆ ਕੇ ਕਿੱਦਾਂ ਫਸ ਗਿਆ। ਇਹ ਵੀ ਸੁਣਦੇ ਆ ਪਹਿਲੇ? ਹਾਂ, ਇਹ ਗੱਲ ਜ਼ਰੂਰੀ ਸੁਣਨੀ ਆ। ਹਾਂ। ਤੇ ਅੱਛਾ, ਹਰੀ ਰਾਮ ਇਹ ਮੇਰੇ ਸਾਰੇ ਕਲਾਸ ਫੈਲੋ ਸੀਗੇ। ਇਹਨਾਂ ਦੇ ਨਾਲ ਮੇਰੀ ਖਤੋ ਕਿਤਾਬ ਤੇ ਬਾਅਦ ਚ ਰਹੀ ਹੈ। ਪਾਕਿਸਤਾਨ ਬਣਨ ਤੋਂ ਬਾਅਦ ਮੈਂ ਜੋ ਅਖਬਾਰ 'ਚ ਮੈਂ ਚਲਾ ਗਿਆ ਮੇਰੀ ਇਹਨਾਂ ਬੜੀ ਖਤੋ ਕਿਤਾਬ ਰਹੀ ਆ। ਇਹਨਾਂ ਦੇ ਕੋਲ ਬਹੁਤ ਸਾਰੇ ਮੈਂ ਕਿਤਾਬਾਂ ਮੰਗਵਾਈਆਂ, ਬਹੁਤ ਸਾਰਾ ਮੈਟਰ ਮੰਗਵਾਏ, ਮੇਰੇ ਕੋਲ ਮੰਗਵਾਉਂਦੇ ਰਹਿ ਗਏ। ਫਿਰ ਇਹਨਾਂ ਨੇ ਮੈਨੂੰ ਬਣਾ ਦਿੱਤਾ ਉਦੋਂ ਜਦੋਂ ਮੈਂ MPhil ਕਰ ਲਿਆ ਨਾ ਉਹਨਾਂ ਨੇ ਫਿਰ ਮੈਨੂੰ ਬਣਾ ਦਿੱਤਾ ਐਗਜ਼ਾਮੀਨਰ ਬਣਾ ਦਿੱਤਾ। ਠੀਕ। ਐਕਸਟਰਨਲ। ਠੀਕ ਹੈ। ਐਗਜ਼ਾਮੀਨਰ ਬਣਾ ਦਿੱਤਾ ਇੰਡੀਆ ਵਾਲੇ ਸਟੂਡੈਂਟ? ਇੰਡੀਆ ਦੇ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਪਟਿਆਲੇ ਵਾਲਿਆਂ ਨੇ। ਉਹਨਾਂ ਵਿੱਚੋਂ ਇੱਕ ਮੇਰੇ ਕੋਲ ਸ਼ਾਇਦ ਮੈਂ ਤਲਾਸ਼ ਕਰੂੰਗਾ ਕਿਤੇ ਨਾ ਕਿਤੇ ਮਿਲ ਜਾਏਗਾ ਕਿਉਂਕਿ ਬੇਤਰਤੀਬ ਹੈ ਮੇਰੀ ਲਾਇਬ੍ਰੇਰੀ ਇਸ ਵੇਲੇ। ਉਹ ਇਸ ਵਾਸਤੇ ਬੇਤਰਤੀਬ ਹੈ ਕਿ ਇੱਕ ਕੋਈ ਬੱਚੀ ਮੇਰੇ ਤੇ PhD ਕਰ ਰਹੀ ਹੈ। ਅੱਛਾ। ਇੱਥੇ ਹੈ ਲੋਧਰਾਂ ਦੇ ਠੀਕ ਪੜ੍ਹਾਉਂਦੀ ਆ ਲੈਕਚਰਰ ਉਹ ਕਰ ਰਹੀ ਹੈਗੀ। ਉਹ ਸਾਰਾ ਮੈਟਰ ਜਿਹੜਾ ਚੱਕ ਕੇ ਉੱਧਰ ਲੈ ਕੇ ਇਸ ਵਾਸਤੇ ਜਿਸ ਉਹਨੇ ਮੇਰੇ ਕੋਲ ਭੇਜਿਆ ਕਿ ਸਿੱਧਾ ਅਨਵਾਨ ਸੁਣੋ ਤੁਸੀਂ ਦੇਖੋ ਹੈਰਾਨ ਰਹਿ ਜਾਓਗੇ ਕੀ ਹੁੰਦਾ। ਉਹ ਹੈਗਾ ਕਿ ਗਾਲਾਂ ਦਾ ਅਦਬ ਨੂੰ ਯੋਗਦਾਨ। ਗਾਲਾਂ ਦੇ ਵਿੱਚ ਜਿਹੜਾ ਗਾਲ ਜਿਹੜਾ ਅਦਬ ਬਹੁਤ ਬੜਾ ਅਦਬ ਹੈ। ਅਦਬ ਚ ਹਿੱਸਾ ਕ੍ਰੀਏਟਿਵ ਹੁੰਦੀਆਂ ਨਾ, ਕ੍ਰੀਏਟਿਵ ਵੀ ਹੁੰਦੀਆਂ। ਉਹਨਾਂ ਨੇ ਤਾਂ ਕੋਈ ਪੱਖ ਮਤਲਬ ਕੋਈ ਵੀ ਪੱਖ ਛੱਡਣਾ ਵੀ ਨਹੀਂ ਚਾਹੀਦਾ। ਇਨਸਾਨੀ ਜ਼ਿੰਦਗੀ ਦਾ ਅਦਬ ਦੇ ਨਾਲ ਜਿਹੜਾ ਰਿਲੇਟਡ ਚੀਜ਼ਾਂ ਹੈ, ਅਸੀਂ ਤਾਂ ਚੀਜ਼ਾਂ ਨੂੰ ਹੋਰ ਹੀ ਰੰਗ ਨਾਲ ਦੇਖਦੇ ਹਾਂ ਨਾ ਜੀ। ਇੱਥੇ ਤਾਂ ਸਟੇਜ ਦੇ ਪਿੱਛੇ ਲੋਕ ਪੈ ਗਏ ਜੀ ਪੰਜਾਬੀ ਸਟੇਜ ਤੇ। ਮੇਰੇ ਕੋਲ ਇੱਥੇ ਇੱਕ ਆਇਆ ਪਿਆ ਮੈਂ ਦੱਸਾਂ ਮੇਰੇ ਕੋਲ ਪ੍ਰੋਜੈਕਟ ਇੱਕ ਆ ਗਿਆ। ਉਹ ਹੈਗਾ ਕਿ ਜਿਹਨਾਂ ਪੰਜਾਬੀ ਦੀ ਜ਼ੁਬਾਨ ਦੇ ਵਿੱਚ ਕਿਸੇ ਨੇ PhD ਕੀਤਾ, ਲਿਟਰੇਚਰ ਦੇ ਵਿੱਚ PhD ਕੀਤਾ, ਉਹਨਾਂ ਸਾਰਿਆਂ ਦਾ ਅਨਵਾਨ ਉਹਦਾ ਬੰਦਾ ਕੌਣ ਥੀਸਿਸ ਲਿਖਿਆ, ਕਿਹਨੇ ਲਿਖਿਆ, ਕਿਹੜੇ ਸੰਨ 'ਚ ਲਿਖਿਆ, ਔਰ ਇਹਦਾ ਬਾਬ ਕਿੰਨੇ ਸੀਗੇ, ਹਰ ਬਾਬ ਦੇ ਵਿੱਚ ਕੀ ਕੀ ਸੀਗਾ ਉਹਦੇ ਬਾਅਦ ਇਹ ਸਾਰਾ ਇਹ ਉਹ ਮੇਰੇ ਕੋਲ ਬੰਡਲ ਆਇਆ ਪਿਆ ਵਾ ਗੁਰਮੁਖੀ ਵਾਲਾ ਉੱਤਰੀ ਪਾਸੇ ਆਇਆ ਕੋਲ। ਉਹਦੇ 'ਚ ਹੈਗਾ ਮੰਜੇ ਦੇ ਉੱਤੇ ਕਿਸੇ ਨੇ PhD ਕੀਤਾ। ਮੰਜੇ ਦੇ ਉੱਤੇ। ਅੱਛਾ। ਹਾਂ, ਇਹ ਮੰਜੇ ਦਾ ਕਲਚਰ, ਮੰਜੇ ਦਾ ਜ਼ਿਕਰ ਕਿੱਦਾਂ ਆ ਗਿਆ, ਮੰਜਾ ਕਿੱਦਾਂ ਆ ਗਿਆ ਔਰ ਕਿੱਥੇ ਕਿੱਥੇ ਆਇਆ, ਕਿੱਥੇ ਆਇਆ, ਕਿਹੜੇ ਅਦਬ ਸਾਡੇ 'ਚ ਕਿਹਦੇ ਸਾਡੀ ਤਹਿਜ਼ੀਬੀ ਜ਼ਿੰਦਗੀ। ਫਿਰ ਇੱਕ ਨੇ ਕੀਤਾ ਜੁੱਤੀ ਦੇ ਉੱਤੇ। ਜੁੱਤੀ ਦਾ ਜ਼ਿਕਰ ਕਿੱਥੇ ਕਿੱਥੇ? ਜੁੱਤੀ ਦਾ ਉਹ ਤੇ PhD ਹੋਇਆ ਰੰਗਾਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਹੈ ਮਤਲਬ ਲਿਟਰੇਚਰ ਨਾਲ ਇਹਦਾ ਕੰਸਰਨ ਕੀ ਹੈ? ਉਹਨਾਂ ਲੋਕ ਗੀਤ ਹੈ ਜੀ ਬਾਕਾਇਦਾ ਸਾਡੇ ਲੋਕ ਗੀਤਾਂ ਦੇ ਉੱਤੇ ਕੀਤਾ ਕਿਸੇ ਦਾ ਬਰਤੌਰ ਇਹ ਤੇ ਜ਼ਿਮਨ ਵਿੱਚ ਗੱਲ ਆ ਗਈ। ਤੇ ਹਰੀ ਰਾਮ ਤੋਂ ਇਲਾਵਾ ਕੋਈ ਹੋਰ ਕਲਾਸ ਫੈਲੋ ਦੱਸੋ। ਅੱਛਾ, ਮੇਰੇ ਦੋ ਇਹਨਾਂ ਦੇ ਨਾਲ ਮੇਰੀ ਖਤੋ ਕਿਤਾਬੇ ਰਹੀ। ਇਸ ਤੋਂ ਇਲਾਵਾ ਮੇਰੇ ਜਿਹੜੇ ਜਮਾਤੀ ਸੀਗੇ ਉਹਨਾਂ ਦੇ ਵਿੱਚੋਂ ਮੇਰੇ ਬਹੁਤ ਸਾਰੇ ਹਿੰਦੂ ਹੁੰਦੇ ਸੀਗੇ। ਇੱਕ ਸੀਗਾ ਰੂਪਾ ਹਾਂ ਰੂਪ ਰਾਮ। ਅੱਛਾ। ਇੱਕ ਸੀਗਾ ਰਾਮ ਸਰਨ ਹਾਂ। ਇੱਕ ਸੀਗਾ ਓਮ ਪ੍ਰਕਾਸ਼। ਇੱਕ ਹੋਰ ਮੁੰਡਾ ਹੁੰਦਾ ਸੀ ਮੇਰੇ ਨਾਲ ਕਹਿੰਦਾ ਸੀ ਕਿਸੇ ਦਸਕ ਦੇ ਉੱਤੇ ਉਹ ਸੀਗਾ ਮੁੰਡਾ ਗਾਉਂਦਾ ਬਹੁਤ ਅੱਛਾ ਸੀ ਮੁੰਡਾ। ਅੱਛਾ। ਹਿੰਦੂਆਂ ਦਾ ਮੁੰਡਾ ਸੀਗਾ।
ਬਹੁਤਾ ਬਹੁਤ ਅੱਛਾ। ਉਹਦਾ ਨਾਮ ਸੀਗਾ ਸ਼ੇਖਰ ਰਾਮ। ਸ਼ੇਖਰ ਨਾਮ। ਸ਼ੇਖਰ ਕਹਿੰਦੇ ਅੱਛਾ, ਸ਼ੇਖਰ ਰਾਮ। ਇਹ ਦੱਸੋ ਕਿ ਇਹਨਾਂ ਮੁੰਡਿਆਂ ਦੇ ਨਾਲ ਤੁਹਾਡਾ ਆਪਸੀ ਮੇਲ ਜੋਲ ਕਿਸ ਤਰ੍ਹਾਂ ਦਾ ਸੀ? ਇਨਸਾਨੀ ਇਹ ਹਵਾਲੇ ਨਾਲ ਪਹਿਲਾਂ ਤਾਂ ਬਿਲਕੁਲ ਕੋਈ ਗੱਲ ਹੀ ਨਹੀਂ ਸੀ। ਅੱਛਾ ਮਿਲਦੇ ਜੁਲਦੇ ਮੈਂ ਸੀ? ਤੁਹਾਨੂੰ ਮਿਸਾਲ ਤੁਹਾਨੂੰ ਦੱਸਣਾ ਕਿ ਹਾਂ, ਕਿੱਦਾਂ ਹਾਂ। ਸਾਡੇ ਅੱਬਾ ਜੀ ਕਿਉਂਕਿ ਸਕੂਲ ਦੇ ਹੈਡਮਾਸਟਰ ਸਨ ਹੂੰ। ਤੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੜਕ ਸੀ ਜਿਹੜਾ ਜਿਵੇਂ ਪਰ ਸਾਹਮਣੇ ਸੀਗਾ ਰਾਮ ਲਾਲ ਸੁਨਿਆਰਾ। ਅੱਛਾ ਸੁਨਿਆਰਾ ਦਾ ਠੀਕ। ਉਹਨਾਂ ਦੇ ਸੀਗੇ 2 ਬੇਟੀਆਂ, ਅੱਛਾ ਰੂਪਾ ਤੇ ਉਮਾ, ਅੱਛਾ 2 ਭੈਣਾਂ ਸੀਗੀਆਂ। ਠੀਕ। ਮੇਰੀ ਹਮਸ਼ੀਰਾ ਜਿਹੜੀ ਸੀਗੀ ਇਹ ਤੋਂ ਸਹੇਲੀਆਂ ਸੀਗੀਆਂ। ਠੀਕ। ਉਹਨਾਂ ਦੀਆਂ ਬੇਟੀਆਂ ਦੋਨੋਂ ਆਉਣਾ ਹਾਂ, ਹਾਂ। ਆ ਕੇ ਸਾਡੇ ਘਰ ਚੋਰੀ ਛੱਪੀ ਖਾ ਪੀ ਵੀ ਜਾਣਾ। ਜਾਣਾ ਜਿਵੇਂ ਉਹ ਸਹੇਲੀਆਂ ਕੋ ਖਾ ਹਾਂ ਸਹੇਲੀਆਂ ਹੁੰਦੀਆਂ ਨਾ ਤੁਹਾਨੂੰ ਹਾਂ, ਪਤਾ। ਹਾਂ, ਉਹ ਫਿਰ ਸਾਡੇ ਹਮਸ਼ੀਰਾ ਨੇ ਉਹਦੇ ਕਦੇ ਜਾਣਾ ਹਾਂ। ਤੇ ਕਦੇ ਉਹਨਾਂ ਨੇ ਕਹਿਣਾ ਕਿ ਤੂੰ ਸਾਡੇ ਕੋਲ ਗੁੜ ਲੈ ਜਾ, ਹਾਂ। ਚੌਲ ਸਾਡੇ ਕੋਲ ਆਏ ਉਹ ਲੈ ਜਾ, ਹਾਂ, ਹਾਂ। ਚੀਨੀ ਲੈ ਜਾ। ਹਾਂ। ਚੀਨੀ ਨਹੀਂ ਸੀ ਅਸੀਂ ਪਹਿਲੀ ਵਾਰੀ ਚੀਨੀ ਰਾਮ ਲਾਲ ਤੁਸਾਂ ਲਿਆ ਕੇ ਦਿੱਤੀ। ਉਦੋਂ ਗੁੜ ਚੱਲਦਾ ਸੀ। ਗੁੜ ਚੱਲਦਾ ਸੀ, ਅੱਛਾ। ਸ਼ੱਕਰ ਹੋਣੀ ਗੁੜ ਹੋਣਾ। ਇਸ ਤਰ੍ਹਾਂ ਦੇ ਸਮਾਜੀ ਯਾਨੀ ਦੇਖੋ ਇਨਸਾਨੀ ਜਿਹੜੇ ਹੈ ਮਜ਼ਹਬੀ ਫਰਕ ਹੈ ਇਹ ਉੱਤੇ ਹੁੰਦਾ ਹੈ, ਥੱਲੜੀ ਸਤ੍ਹਾ ਤੇ ਇਨਸਾਨੀਅਤ ਚੱਲ ਰਹੀ ਹੁੰਦੀ ਬੱਚਿਆਂ ਦੇ ਵਿੱਚ। ਇਨਸਾਨੀ ਜਿਹੜੀ ਸੀ ਬੜੀ ਬਹੁਤ ਹੀ, ਮੈਂ ਤੁਹਾਨੂੰ ਇਨਸਾਨੀਅਤ ਦਾ ਇੱਕ ਕਿੱਸਾ ਸੁਣਾ ਦਿੰਦਾ। ਜੀ, ਜੀ। ਬਹੁਤ ਹੀ ਖੂਬਸੂਰਤ ਕਿੱਸਾ। ਜੀ ਜੀ। ਉਹ ਸਾਡੇ ਸਮਾਜ ਨੂੰ ਉਹ ਇੰਝ ਜਕੜਿਆ ਹੋਇਆ ਸੀ ਉਸ ਕਿੱਸੇ ਵਾਹ, ਨੂੰ। ਪਰਸੋਂ ਅੱਛਾ। ਉਹ ਇਦਾਂ ਸੀਗਾ ਕਿ ਸਾਡੇ ਪਿੰਡ ਪਹਿਲੀ ਵਾਰੀ ਮੈਂ ਆਪਣੇ ਅੱਬਾ ਜੀ ਨੂੰ ਕਿਹਾ, ਅੱਬਾ ਜੀ ਆ ਬਰਾਤ ਜਨੇਤ ਜਾਣੀ ਹੈ ਫਲਾਂ ਜਗ੍ਹਾ ਦੇ ਹਾਂ, ਤੇ ਹਾਂ। ਮੈਂ ਨਾਲ ਚਲਾ ਜਾਵਾਂ। ਹਾਂ, ਹਾਂ। ਉਹ ਕਹਿੰਦੇ ਨਹੀਂ ਕਾਕਾ ਰਾਤ ਨੂੰ ਜਾਂਦੀ ਹੁੰਦੀ ਜਨੇਤ, ਨਹੀਂ ਜਾਣਾ, ਹਾਂ, ਸਵੇਰ ਨੂੰ ਸਕੂਲ ਵੀ ਜਾਣਾ ਹੈਗਾ। ਹਾਂ, ਹਾਂ। ਮੈਂ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਹਾਂ, ਹਾਂ। ਵਾਲਦਾ ਮੇਰੀ ਕਹਿਣ ਲੱਗੀ ਮੁਨਸ਼ੀ ਜੀ ਜਾਣ ਤਾਂ ਦਿਓ ਇਹਨਾਂ ਨੂੰ। ਹਾਂ, ਹਾਂ। ਮੁਨਸ਼ੀ ਕਹਿੰਦੇ ਹੁੰਦੇ ਹਾਂ ਸੀ। ਹਾਂ ਮੁੰਸ਼ੀ ਕਹਿੰਦੇ ਸੀ। ਹਾਂ, ਮਾਸਟਰ ਨੂੰ ਮੁਨਸ਼ੀ ਕਹਿੰਦੇ ਤੇ ਮੁਨਸ਼ੀ ਪ੍ਰੇਮ ਚੰਦ, ਹਾਂਜੀ ਹਾਂਜੀ। ਮੁਨਸ਼ੀ ਨਵਲ ਕਿਸ਼ੋਰ, ਹਾਂ ਬੜੇ ਬੜੇ ਨਾਮ। ਬੜੇ ਨਾਂ ਮੁਨਸ਼ੀਆਂ ਦੇ। ਹਾਂਜੀ। ਮੁਨਸ਼ੀ ਜਾਣਦੇ ਸੀ ਉਹਨਾਂ ਨੂੰ। ਅੱਛਾ। ਘਰ ਮੈਂ ਗਿਆ ਹੂੰ। ਉੱਥੇ ਜਦੋਂ ਜਾ ਕੇ ਕੱਪੜੇ ਦਿਖਾਏ, ਹਾਂ। ਹੁੰਦੇ ਸੀ ਨਾ ਮੁੰਡੇ ਵਾਲੇ ਕੱਪੜੇ ਦਿਖਾਉਂਦੇ ਸੀ, ਅਸੀਂ ਆਹ ਲੈ ਕੇ ਆਏ ਤਾਂ ਅਸੀਂ ਆਹ ਲੈ ਕੇ ਆਏ। ਹਾਂਜੀ ਹਾਂਜੀ। ਉਹਦੇ 'ਚ ਇੱਕ ਜੋੜਾ ਸਾਡੇ ਪਿੰਡ ਦੀ ਕੁੜੀ ਵਿਆਹੀ ਸੀ, ਚਮਾਰਾਂ ਦੀ ਕੁੜੀ ਉੱਥੇ ਵਿਆਹੀ ਸੀ, ਹਾਂ। ਉਸ ਪਿੰਡ ਵਿਆਹੀ ਸੀ। ਉਹ ਜਿਹੜੇ ਮੁੰਡੇ ਵਾਲੇ ਆਏ ਸੀ। ਮੁੰਡੇ ਵਾਲੇ ਜਿਹੜੇ ਜਿੱਥੇ ਅਸੀਂ ਵਿਆਹਣ ਗਏ ਸੀ ਨਾ ਕੁੜੀ ਨੂੰ, ਹਾਂ ਹਾਂ ਹਾਂ। ਉਸ ਪਿੰਡ ਸਾਡੇ ਪਿੰਡ ਦੀ ਚਮਾਰਾਂ ਦੀ ਕੁੜੀ ਉੱਥੇ ਵਿਆਹੀ ਸੀ। ਧੀ ਵਿਆਹੀ ਸੀ। ਉਹਨੇ ਕੱਪੜੇ 'ਚ ਦਿਖਾਏ। ਹਾਂ, ਉਹਨੇ ਹਾਂ। ਕਿਹਾ ਆਹ ਕੁੜੀ ਦੀ ਨੁਹਾਈ ਦਾ, ਆਹ ਪੜ੍ਹਾਈ ਦਾ, ਹਾਂ, ਹਾਂ। ਆਹ ਫਲਾਂ ਦਾ, ਹਾਂ। ਆਹ ਹਾਂਜੀ ਨੁਹਾਈ ਦਾ, ਹਾਂ ਆਹ ਦਾਈ ਦਾ, ਹਾਂ ਹਾਂ। ਆਹ ਸਾਡੇ ਪਿੰਡ ਦੀ ਧਿਆਣੀ ਦਾ। ਧਿਆਣੀ ਦਾ ਕੀ ਬਾਤ। ਉਹ ਸਾਡੇ ਪਿੰਡ ਦੀ ਧਿਆਣੀ ਸੀ। ਵਾਹ ਉਹਨੂੰ ਇੱਕ ਜੋੜਾ ਤੇ 1 ਰੁਪਈਆ, ਸਵਾ ਰੁਪਈਆ। ਕੀ ਬਾਤ। ਇਹ ਇਨਸਾਨੀਅਤ ਹੈ। ਇਹ ਅਸੀਂ ਜੋੜਾ ਸੀ। ਇਹਨੂੰ ਕੋਈ ਇਹ ਇਨਸਾਨੀਅਤ ਦੀ ਐਸੀ ਦੀਵਾਰ ਹੈ, ਇਹਨੂੰ ਦੀਵਾਰ ਕੋਈ ਨਹੀਂ ਨੂੰ ਗਿਰਾ ਤੋੜਨਾ ਨਹੀਂ ਢਾਹ ਨਹੀਂ ਸਕਦਾ ਸੀ ਇਹਨਾਂ ਨੂੰ। ਕੋਈ ਨਹੀਂ ਢਾਹ ਕੋਈ ਢਾਹ ਨਹੀਂ ਸੀ ਸਕਦਾ। ਉਹ ਸਿਆਣੇ ਕਹਿੰਦੇ ਆ ਕਿ ਦੀਵਾਰਾਂ ਜਿਹੜੀਆਂ ਨਾ ਇਹ ਵੰਡ ਦਿੰਦੀਆਂ ਵਾ। ਹਾਂ ਹਾਂ। ਪੁੱਲ ਜਿਹੜੇ ਆ ਮਿੱਟੀ ਦਾ ਹੀ ਬਣੀ ਦੀਵਾਰ ਆ, ਮਿੱਟੀ ਦਾ ਬਣਿਆ ਪੁੱਲ ਆ, ਪੁੱਲ ਆ। ਹਾਂ, ਹਾਂ। ਪੁੱਲ ਮਿਲਾ ਦਿੰਦਾ ਤਾਂ ਉਹ ਦੀਵਾਰਾਂ ਜਿਹੜੇ ਇਹ ਚੱਲਦੇ